ਚੁੱਕੇ ਨੇ ਹਰਜੋਤ ਸਿੰਘ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 10 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ, ਰੀਨਿਊਅਲਸ ਕਰਵਾਉਣਾ ਚਾਹੁੰਦੇ ਹੋ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਕਿਤੇ ਬਾਹਰ ਮੁਲਕ ਦੇ ਵਿੱਚ ਜਾ ਰਹੇ ਹੋ ਵਿਜ਼ਿਟ ਕਰਨ ਦੇ ਲਈ, ਜਾਂ ਤੁਹਾਡੇ ਕੋਈ ਰਿਸ਼ਤੇਦਾਰ, ਦੋਸਤ ਮਿੱਤਰ ਵਿਜ਼ਿਟ ਕਰ ਰਹੇ ਨੇ ਅਮਰੀਕਾ ਨੂੰ, ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਹੈ, ਇਸ ਦੇ ਲਈ ਵੀ ਇਹਨਾਂ ਨਾਲ ਸੰਪਰਕ ਕਰੋ। 65 ਸਾਲ ਤੋਂ ਉੱਤੇ ਹੋ ਚੁੱਕੇ ਹੋ, ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੇ ਆ, ਇਹਨਾਂ ਨਾਲ ਸੰਪਰਕ ਕਰੋ। ਲਾਈਫ ਇੰਸ਼ੋਰੈਂਸ ਵੀ ਪੂਰੇ ਅਮਰੀਕਾ ਭਰ ਦੇ ਵਿੱਚ ਕਰਦੇ ਨੇ। ਕਾਲ 4082722500। ਇਹਨਾਂ ਸਾਰਿਆਂ ਦਾ ਧੰਨਵਾਦ। ਤੇ ਅਗਲੇ ਜਿਹੜੇ ਸਪਾਂਸਰ ਕਰਦੇ ਨੇ, ਟੇਟਕੀਆਣਾ ਇਮੀਗ੍ਰੇਸ਼ਨ ਲਾ ਫਰਮ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੀ ਟੇਟਕੀਆਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰਿਵਾਰ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਹਰਪਾਲ ਸਿੰਘ ਵਰਜੀਨੀਆ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਰਕਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਨੋ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਗਰੀਵਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਇੰਡੀਆ ਦਾ ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪਹਿਲਾ ਸਿੱਖ ਨੌਜਵਾਨ ਜੱਗ ਬੈਂਸ ਜੋ ਆ, ਉਹ ਬਿਗ ਬ੍ਰਦਰ ਦਾ ਕਰਾਊਨ ਉਹਨੂੰ ਪਹਿਨਾਇਆ ਗਿਆ। $7.5 ਲੱਖ ਦਾ ਜਿਹੜਾ ਇਨਾਮ ਆ ਉਸਨੇ ਜਿੱਤਿਆ ਹੈਗਾ। ਇੱਕ ਤਰ੍ਹਾਂ ਦੇ ਨਾਲ ਫਸਟ ਸਿੱਖ ਅਮਰੀਕਨ ਹੋਣ ਦਾ, ਇਸ ਜੋ ਬਿਗ ਬ੍ਰਦਰ ਦਾ ਸ਼ੋਅ ਹੁੰਦਾ ਉਹਦੇ ਵਿੱਚ ਪਹਿਲਾਂ ਹੋਣ ਦਾ ਉਸਨੇ ਹਿਸਟਰੀ ਬਣਾਈ ਆ। 5 ਦੇ ਮੁਕਾਬਲੇ 2 ਦੇ ਨਾਲ ਜਿਹੜੀ ਆ ਉਹਦੀ ਵਿਕਟਰੀ ਆ ਉਹ ਡਿਕਲੇਅਰ ਕੀਤੀ ਗਈ ਆ। ਜੱਗ ਵੈਂਸ 25 ਸਾਲਾਂ ਦਾ, ਸਿਆਟਲ ਦੇ ਰਹਿਣ ਵਾਲਾ ਆ, ਵਾਸ਼ਿੰਗਟਨ ਸਟੇਟ ਤੋਂ। ਟਰੱਕਿੰਗ ਕੰਪਨੀ ਦਾ ਓਨਰ ਆ ਤੇ 100 ਦਿਨ ਦੇ ਕਰੀਬ ਇਹ ਜਿਹੜਾ ਚੱਲਿਆ ਸੀ। ਇਹਦੇ ਕੰਪੀਟੀਸ਼ਨ ਦੇ ਵਿੱਚ ਮੈਟ ਕਲੌਜ਼, ਇੱਕ 27 ਸਾਲਾਂ ਦਾ ਡੈਫ ਓਲੰਪੀਅਨ ਸਵਿਮਰ ਸੀ ਲੂਜ਼ੀਆਨਾ ਤੋਂ। ਬੌਬੀ ਜੇਨਵਾਲ, ਇੱਕ 46 ਸਾਲਾਂ ਦੀ ਆਸਟ੍ਰੇਲੀਅਨ ਡੀਜੇ ਤੇ ਬਰੈਸਟਰ ਵਕੀਲ, ਉਹ ਸੀਗੇ। 3 ਜਾਣੇ ਜਿਹੜੇ ਫਾਈਨਲ ਦੇ ਵਿੱਚ ਪਹੁੰਚੇ ਸੀ। ਸੋ ਤਿੰਨਾਂ ਦੇ ਵਿੱਚੋਂ ਫਾਈਨਲ 'ਚ ਜੋ ਬੈਂਸ ਆ ਉਸਨੇ ਕਿਹਾ ਵੀ ਮੈਂ ਹੁਣ ਟੌਪ ਆਫ ਦਾ ਵਰਲਡ ਹੈਗਾ ਆ ਇਸ ਕੰਪੀਟੀਸ਼ਨ ਦੇ ਵਿੱਚ। ਯੂਲੀ ਚੈਨ ਮੂਨਸ ਜੋ ਇਸ ਸ਼ੋਅ ਦੀ ਜੋ ਹੈਂਡਲ ਕਰਦੀ ਆ, ਉਸਨੇ ਕਿਹਾ ਵੀ ਮੈਂ ਇਹਨੂੰ ਜਿਹੜੀਆਂ ਆ ਵਧਾਈਆਂ ਦਿੰਦੀਆਂ। ਸੋ ਇਸ ਸ਼ੋਅ ਦੇ ਵਿੱਚ ਪਿਛਲੇ 3 ਸਾਲਾਂ ਤੋਂ ਲਗਾਤਾਰ ਹਿਸਟਰੀ ਬਣਦੀ ਜਾ ਰਹੀ ਆ। 2021 ਦੇ ਵਿੱਚ ਹਾਵੀਅਰ ਪ੍ਰੈਥਰ ਨਾਮ ਦਾ ਪਹਿਲਾ ਜਿਹੜਾ ਫਸਟ ਬਲੈਕ ਇੰਡੀਵਿਜੂਅਲ ਇਸ ਗੇਮ ਨੂੰ ਜਿੱਤਿਆ ਸੀ। ਤੇ 2022 ਦੇ ਵਿੱਚ ਟੇਲਰ ਹੇਲ ਫਸਟ ਬਲੈਕ ਵੂਮਨ ਜਿੱਤੂ ਬਣੀ ਸੀ। ਤੇ 2023 ਦੇ ਵਿੱਚ ਫਸਟ ਜਿਹੜਾ ਆ ਸਿੱਖ ਉਹ ਜੇਤੂ ਬਣਿਆ ਹੈ। ਜੀ ਬਿਲਕੁਲ। ਜੱਗ ਵੈਂਸ ਵਾਸ਼ਿੰਗਟਨ ਤੋਂ ਹੈਗਾ ਆ ਹੁਣ। ਤੇ ਪਹਿਲਾਂ ਬੇ ਏਰੀਆ ਦੇ ਵਿੱਚ ਵੀ ਕਹਿੰਦੇ ਆ ਵੀ ਇਹਨਾਂ ਦਾ ਪਰਿਵਾਰ ਉਹ ਰਹਿੰਦਾ ਰਿਹਾ ਆ। ਸਿੱਖ ਇਸ਼ੂਜ਼ ਦੇ ਬਾਰੇ, ਸਿੱਖਾਂ ਦੇ ਬਾਰੇ ਵੀ ਇਸਨੇ ਇਸ ਦੇ ਜ਼ਰੀਏ ਜਿਹੜਾ ਉਹ ਦੱਸਣ ਦੀ ਕੋਸ਼ਿਸ਼ ਕੀਤੀ। ਚਾਹੇ ਕੋਈ ਇਸ ਨੂੰ ਐਂਟਰਟੇਨਮੈਂਟ ਦੇ ਤੌਰ ਦੇ ਉੱਤੇ ਓਬਵੀਅਸਲੀ ਜਿਹੜਾ ਉਹ ਦੇਖ ਰਿਹਾ। ਬਿਗ ਬ੍ਰਦਰ ਇੱਕ 25ਵਾਂ ਸਾਲ ਆ ਇਸ ਦਾ ਸੀਜ਼ਨ ਸੀਗਾ। ਸੋ ਉਸ ਦੇ ਵਿੱਚ ਜੱਗ ਬੈਂਸ ਦੀ ਜਿਹੜੀ ਉਹ ਜਿੱਤ ਹੋਈ ਆ। ਸੋ ਇਹ ਉਹੀ ਆ ਜਿਹੜਾ ਉੱਥੇ ਵੀ ਸਾਰੇ ਮੁਲਕਾਂ ਦੇ ਵਿੱਚ ਇਸ ਦੇ ਜਿਹੜੀ ਉਹ ਚੱਲਦੇ ਆ ਬਿਗ ਬ੍ਰਦਰ ਦੇ ਨਾਂ ਦੇ ਉੱਤੇ। ਬਿਗ ਬੌਸ ਇੰਡੀਆ ਦੇ ਵਿੱਚ ਹੁੰਦਾ ਸੀਗਾ। ਉਸੇ ਤਰੀਕੇ ਦੇ ਨਾਲ ਵੱਖ-ਵੱਖ ਜਿਹੜੇ ਕਰੈਕਟਰਸ ਆ, ਵੱਖ-ਵੱਖ ਲੋਕ ਆ, ਉਹਨਾਂ ਨੂੰ ਇੱਥੇ ਇਕੱਠੇ ਰਹਿੰਦੇ ਆ। ਲੜਾਈ ਝਗੜਾ ਇਹ ਉਹ ਬਹੁਤ ਕੁਛ ਜਿਹੜਾ ਉੱਥੇ ਜਿਹੜਾ ਉਹ ਚੱਲਦਾ ਰਹਿੰਦਾ ਆ। ਉਹ ਤਾਂ ਲੋਕਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ 100 ਦਿਨਾਂ ਦੇ ਵਿੱਚ ਲਾ ਦਿੱਤਾ ਜਾਂਦਾ ਹੈ। ਦੈਟਸ ਅ ਡਿਫਰੈਂਟ ਸਟੋਰੀ। ਪਰ ਇਹ ਆ ਵੀ ਇਸ ਦੇ ਨਾਲ ਸਿੱਖਾਂ ਬਾਰੇ ਹੋਰ ਕਈ ਚੀਜ਼ਾਂ ਬਾਰੇ ਜਿਹੜਾ ਉਹ ਪਤਾ ਲੱਗਦਾ। ਤੇ ਜੱਗ ਬੈਂਸ ਨੂੰ ਬਹੁਤ-ਬਹੁਤ ਵਧਾਈ ਆ।
ਵੀ ਭਾਈ ਇਹ ਇਸ ਨੂੰ ਜਿਹੜੀ ਉਹ ਜਿੱਤ ਪ੍ਰਾਪਤ ਹੋਈ ਆ। 25 ਸਾਲਾਂ ਦੀ ਉਮਰ ਦੇ ਵਿੱਚ ਤਕਰੀਬਨ $1 ਮਿਲੀਅਨ ਜਿੱਤ ਲੈਣਾ ਵੱਡੀ ਗੱਲ ਹੁੰਦੀ ਹੈ। ਜਿਊਰੀ ਨੇ 2 ਦੇ ਮੁਕਾਬਲੇ 5 ਵੋਟਾਂ ਪਾ ਕੇ ਇਸ ਨੂੰ ਜਿਹੜਾ ਆ ਉਹ ਜੇਤੂ ਐਲਾਨਿਆ ਹੈਗਾ ਆ। 100 ਦਿਨ 3 ਮਹੀਨੇ ਤੋਂ ਵੱਧ ਇੱਕੋ ਹੀ ਕੰਪਾਊਂਡ ਦੇ ਵਿੱਚ, ਇੱਕੋ ਹੀ ਘਰ ਦੇ ਵਿੱਚ ਇੰਨੇ ਜਾਣਿਆਂ ਦੇ ਨਾਲ ਜਿਹੜਾ ਉਹ ਰਹਿਣਾ। ਕਹਿੰਦੇ ਵੀ ਤਕਰੀਬਨ ਚੌਥੇ ਵੀਕ ਦੇ ਵਿੱਚ ਇਹ ਜਿਹੜਾ ਉਹ ਬਾਹਰ ਜਾ ਰਿਹਾ ਸੀਗਾ, ਪਰ ਜਿਸ ਦੇ ਨਾਲ ਇਹ ਫਾਈਨਲ ਦੇ ਵਿੱਚ ਸੀਗਾ ਕਲੋਟਸ, ਉਸਨੇ ਇਸ ਨੂੰ ਬਚਾ ਲਿਆ ਸੀਗਾ। ਜੋ ਵੀ ਉਹਨਾਂ ਦੀਆਂ ਗੇਮ ਦੀਆਂ ਕੰਡੀਸ਼ਨਸ ਆ ਉਸ ਦੇ ਹਿਸਾਬ ਜੀ ਦੇ ਨਾਲ। ਤੇ ਕਹਿੰਦੇ ਵੀ ਬੈਂਸ ਦੀ ਜਿਹੜੀ ਰੈਜ਼ਿਲੀਅੰਸ ਆ, ਲਗਾਤਾਰ ਜੁਝਾਰੂਪਣ ਆ, ਉਹਦੇ ਨਾਲ ਇਹ ਜਿਹੜਾ ਜਿੱਤਣ ਦੇ ਵਿੱਚ ਕਾਮਯਾਬ ਜਿਹੜਾ ਉਹ ਰਿਹਾ ਜੀ ਹੈਗਾ ਆ। ਸੋ ਉਹਨਾਂ ਨੇ ਓਬਵੀਅਸਲੀ ਗੇਮ ਦੇ ਹਿਸਾਬ ਦੇ ਨਾਲ ਜਿਹੜੀਆਂ ਆ ਉਹ ਗੱਲਾਂ ਜਿਹੜੀਆਂ ਉਹ ਜ਼ਿਆਦਾ ਕੀਤੀਆਂ ਹੈਗੀਆਂ ਆ। ਸੋ $7.5 ਲੱਖ ਦਾ ਜਿਹੜਾ ਗ੍ਰੈਂਡ ਪ੍ਰਾਈਜ਼ ਆ ਉਸ ਨੂੰ ਜੱਗ ਬੈਂਸ ਨੂੰ ਜਿਹੜਾ ਆ ਉਹ ਮਿਲਿਆ ਆ। ਜੀ ਬਿਲਕੁਲ, ਸਿੱਖਾਂ ਦੀ ਆਇਡੈਂਟੀ ਸ਼ੋਅ ਕਰਨ ਦਾ ਬਹੁਤ ਵੱਡਾ ਮੌਕਾ ਉਹਨਾਂ ਨੂੰ ਮਿਲਿਆ। ਦਸਤਾਰਧਾਰੀ ਆ, ਖੁੱਲੀ ਦਾੜੀ ਦੇ ਨਾਲ 25 ਸਾਲਾਂ ਦਾ ਨੌਜਵਾਨ। ਪੂਰਾ ਨਾਮ ਜਗਤੇਸ਼ਵਰ ਸਿੰਘ ਬੈਂਸ ਆ, ਛੋਟਾ ਨਾਂ ਜੱਗ ਬੈਂਸ ਕਰਕੇ ਜਾਣਿਆ ਜਾਂਦਾ। ਓਮੈਕ ਵਾਸ਼ਿੰਗਟਨ ਦੇ ਵਿੱਚ ਟਰੱਕਿੰਗ ਕੰਪਨੀ ਉੱਥੇ ਰਹਿੰਦੇ ਆ। ਸਰੋਤਿਆਂ ਨੂੰ ਇਹ ਦੱਸਦੇ ਜਾਈਏ, ਇਹ ਬਹੁਤ ਹੀ ਪ੍ਰੋਮੀਨੈਂਟ ਕਵੀ ਹੋਏ ਆ। ਆਪਣੇ ਹਰਭਜਨ ਸਿੰਘ ਬੈਂਸ ਉਹਨਾਂ ਦਾ ਪੋਤਾ ਆ, ਤੇ ਫਾਦਰ ਦਾ ਨਾਮ ਗਗਨਦੀਪ ਸਿੰਘ ਬੈਂਸ ਤੇ ਮਦਰ ਦਾ ਨਾਮ ਜਤਿੰਦਰ ਕੌਰ ਏਰੀਏ 'ਚ ਰਹਿੰਦੇ ਰਹੇ ਆ। ਇੰਡੀਆ ਤੋਂ ਜੇ ਦੱਸਦੇ ਜਾਈਏ, ਪਿਛਲਾ ਪਿੰਡ ਇਹਨਾਂ ਦਾ ਕੰਦੋਲਾ ਆਦਮਪੁਰ ਦੇ ਲਾਗੇ ਜਲੰਧਰ ਦੇ ਵਿੱਚ ਹੈਗਾ, ਤੇ ਪਰ ਖੁਦ ਇੱਥੇ ਦਾ ਬੋਰਨ ਨੌਜਵਾਨ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਫਾਈਨਲੀ ਇਸ ਵੀਕਐਂਡ ਦੇ ਉੱਤੇ ਜਿਹੜੀ ਮੀਟਿੰਗ ਹੋਣੀ ਆ ਪ੍ਰੈਜ਼ੀਡੈਂਟ ਬਾਈਡਨ ਤੇ ਚਾਈਨੀਜ਼ ਪ੍ਰੈਜ਼ੀਡੈਂਟ ਜਿਹੜੇ ਸ਼ੀ ਜਿਨਪਿੰਗ ਆ, ਉਸ ਨੂੰ ਕਨਫਰਮ ਕਰ ਦਿੱਤਾ ਗਿਆ ਹੈਗਾ ਆ। ਸੋ ਅਗਲੇ ਵੀਕ ਦੇ ਵਿੱਚ ਜਿਹੜੀ ਆ ਇਹ ਇੱਥੇ ਸੈਨ ਫਰਾਂਸਿਸਕੋ ਦੇ ਵਿੱਚ ਮੀਟਿੰਗ ਹੋਣੀ ਆ। ਇਸ ਮੌਕੇ ਅਮਰੀਕਾ ਤੇ ਚੀਨ ਦੇ ਜਿਹੜੇ ਰਿਸ਼ਤੇ ਆ ਉਹ ਥੱਲੇ ਵੱਲ ਨੂੰ ਜਿਹੜੇ ਉਹ ਪਹੁੰਚੇ ਹੋਏ ਆ। ਬਹੁਤੀ ਜਿਹੜੀ ਆ ਇਸ ਦੇ ਵਿੱਚ ਮਿਠਾਸ ਨਹੀਂ, ਸਗੋਂ ਕੜੱਤਨ ਜਿਹੜੀ ਆਪਸ ਵਿੱਚ ਵਧੀ ਹੋਈ ਆ। ਇਹ ਕਾਫੀ ਅਹਿਮ ਮੀਟਿੰਗ ਹਰਜੋਤ ਸਿੰਘ ਜੀ, ਦੋ ਟੌਪ ਦੀਆਂ 2 ਇਕਨੋਮਿਕ ਪਾਵਰਸ ਦੇ ਦਰਮਿਆਨ ਗੱਲਬਾਤ ਜਿਹੜੀ ਉਹ ਹੋਣੀ ਆ। ਇਹ ਜਿਹੜੀ ਕਹਿੰਦੇ ਆ ਵੀ ਇਹ ਤੋਂ ਉਮੀਦਾਂ ਆਸਾਂ ਕੋਈ ਬਹੁਤੀਆਂ ਜ਼ਿਆਦੀਆਂ ਨਹੀਂ ਆ, ਪਰ ਇੰਪੋਰਟੈਂਟ ਜਿਹੜੀ ਉਹ ਜ਼ਰੂਰ ਆ। ਕਹਿੰਦੇ ਵੀ ਲੱਗ ਨਹੀਂ ਰਿਹਾ ਵੀ ਜੋ ਇਸ ਟਾਈਮ ਫਰੀਜ਼ ਹੋਇਆ ਪਿਆ, ਜੋ ਠੰਡ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਆ, ਵੀ ਇਹਦੇ ਵਿੱਚ ਕੋਈ ਗਰਮਾਹਟ ਇਹਨਾਂ ਦੀ ਗੱਲਬਾਤ ਦੇ ਨਾਲ ਜਿਹੜੀ ਉਹ ਰਹੂਗੀ। ਪਰ ਇਹ ਆ ਵੀ ਇੱਕ ਪਹਿਲਾ ਸਟੈਪ ਮੰਨਿਆ ਜਾ ਰਿਹਾ ਹੈ ਵੀ ਦੋਨਾਂ ਮੁਲਕਾਂ ਦੇ ਦਰਮਿਆਨ ਰਿਸ਼ਤਿਆਂ ਨੂੰ ਸੁਲਝਾਉਣ ਦੇ ਲਈ ਤੇ ਰਿਸ਼ਤਿਆਂ ਨੂੰ ਜਿਹੜਾ ਆ ਉਹ ਠੀਕ ਕਰਨ ਦੇ ਲਈ। ਬਹੁਤ ਲੰਬੀ ਫਹਿਰਿਸਤ ਇਸ਼ੂਜ਼ ਦੀ ਦੋਨਾਂ ਮੁਲਕਾਂ ਦੇ ਜਿਹੜੇ ਉਹ ਦਰਮਿਆਨ, ਤੇ ਉਹ ਹੁਣ ਦੇਖਣ ਵਾਲੀ ਗੱਲ ਹੋਊਗੀ। ਮਿਲਟਰੀ ਦੀ ਇਹਨਾਂ ਦੀ ਆਪਸੀ ਜਿਹੜੀ ਗੱਲਬਾਤ ਆ ਆਲਰੇਡੀ ਟੁੱਟੀ ਹੋਈ ਆ। ਕਮਿਊਨੀਕੇਸ਼ਨ ਜਿਹੜੀ ਮਿਲਟਰੀ ਕਮਿਊਨੀਕੇਸ਼ਨ ਆ ਅਮਰੀਕਾ ਦੀ ਤੇ ਚਾਈਨਾ ਦੀ, ਉਹ ਇਸ ਟਾਈਮ ਤਾਰ ਆ, ਤੇ ਉਸ ਨੂੰ ਕਹਿੰਦੇ ਰਿਸਟੋਰ ਕਰਨ ਦੀ ਵੀ ਇਹਦੇ ਵਿੱਚ ਜਿਹੜੀ ਉਹ ਕੋਸ਼ਿਸ਼ ਹੋਊਗੀ। ਚਾਹੇ ਉਹ ਤਾਈਵਾਨ ਦਾ ਮੁੱਦਾ ਹੋਵੇ, ਚਾਹੇ ਸਾਊਥ ਚਾਈਨਾ ਸੀ ਦੀ ਜਿਹੜੀ ਗੱਲ ਆ, ਇੰਟੈਲੈਕਚੁਅਲ ਪ੍ਰਾਪਰਟੀ, ਸੈਮੀ ਕੰਡਕਟਰਸ, ਹੋਰ ਬਹੁਤ ਸਾਰੇ ਇਸ਼ੂਜ਼, ਹਿਊਮਨ ਰਾਈਟ ਇਸ਼ੂਜ਼, ਬਹੁਤ ਕੁਝ ਜਿਹੜਾ ਇੱਥੇ ਪੈਰਲਲੀ ਜਿਹੜਾ ਉਹ ਚੱਲ ਰਿਹਾ ਆ। ਦੋਨੋਂ ਜਾਣੇ ਕੀ ਗੱਲਬਾਤ ਕਰਦੇ ਆ, ਉਸ ਦੇ ਲਈ ਟੌਪ ਤੇ ਜਿਹੜੇ ਅਧਿਕਾਰੀ ਆ ਸੈਕਟਰੀ ਆਫ ਸਟੇਟ ਤੱਕ ਲੈਵਲ ਦੇ, ਉਹ ਆਪਸ ਦੇ ਵਿੱਚ ਪਹਿਲਾਂ ਮੁਲਾਕਾਤ ਕਰਕੇ ਇੱਕ ਗਰਾਊਂਡ ਵਰਕ ਜਿਹੜਾ ਕਹਿੰਦੇ ਵੀ ਤਿਆਰ ਕਰ ਰਹੇ ਆ ਵੀ ਕੀ ਕੁਝ ਜਿਹੜਾ ਉਹ ਹੋਊਗਾ। ਬਾਈਡਨ ਹੁਣਾਂ ਨੇ ਚੀਨ ਦੇ ਉੱਤੇ ਜਿਹੜੀ ਐਡਵਾਂਸ ਟੈਕਨੋਲੋਜੀ ਦੇ ਐਕਸਪੋਰਟ ਦੇ ਉੱਤੇ ਲਿਮਿਟ ਲਾਈ ਹੋਈ ਆ ਵੀ ਕਿੰਨੀ ਜਿਹੜੀ ਉੱਥੇ ਜਾ ਸਕਦੀ ਹੈ, ਕਿੱਦਾਂ ਜਿਹੜੀ ਉਹ ਹੋਊਗੀ, ਯੂਐਸ ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਦੇ ਕੇ। ਇਸ ਤੋਂ ਇਲਾਵਾ ਯੂਐਸ ਲਗਾਤਾਰ ਦਬਾਅ ਪਾ ਰਿਹਾ ਆ ਚੀਨ ਦੇ ਉੱਤੇ ਵੀ ਭਾਈ ਇਜ਼ਰਾਈਲ ਤੇ ਹਮਾਸ ਦੇ ਕੌਨਫਲਿਕਟ ਦੇ ਵਿੱਚ ਚੀਨ ਵਾਲੇ ਵੀ ਇਹਨਾਂ ਦੇ ਹੱਕ ਦੇ ਜਿਹੜੀ ਉਹ ਗੱਲਬਾਤ ਕਰਨ। ਰੂਸ ਯੂਕਰੇਨ ਦੀ ਵਾਰ ਦੇ ਵਿੱਚ ਵੀ ਉਹ ਚਾਹੁੰਦੇ ਆ ਅਮਰੀਕਾ ਵਾਲੇ ਵੀ ਰੂਸ ਤੋਂ ਉਲਟ ਹੋ ਕੇ ਯੂਕਰੇਨ ਵੱਲ ਨੂੰ ਜਿਹੜਾ ਆ ਉਹ ਅੱਗੇ ਜਿਹੜਾ ਉਹ ਵਧਣ। ਸੋ ਅੱਗੇ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਆ, ਇਹ ਇੰਪੋਰਟੈਂਟ ਜਿਹੜੀ ਉਹ ਗੱਲ ਰਹੂਗੀ। ਪਰ ਅਗਲੇ ਹਫਤੇ ਜਿਹੜੀ ਗੱਲਬਾਤ ਦੇ ਉੱਤੇ ਹਰ ਇੱਕ ਦੀ ਨਜ਼ਰ ਰਹੂਗੀ। ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਜੀਓ ਪੋਲਿਟਿਕਸ ਦੇ ਵਿੱਚ ਤੇ ਇਸ ਟਾਈਮ ਦੁਨੀਆ ਭਰ ਦੇ ਵਿੱਚ ਇਸ ਮੀਟਿੰਗ ਦੇ ਉੱਤੇ ਸਭ ਦੀਆਂ ਅੱਖਾਂ ਬਣੀਆਂ ਹੋਈਆਂ ਨੇ। ਜੀ, ਐਪਿਕ ਦੀ ਜੋ ਸਮਿਟ ਹੋ ਰਹੀ ਹੈ, ਇਹਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਕਿਹਾ ਭਈ ਜਿੰਨਾ ਸੈਨ ਫਰਾਂਸਿਸਕੋ ਏਰੀਏ ਤੋਂ ਬਚ ਹੋ ਸਕਦਾ ਬਚੋ, ਕਿਉਂਕਿ ਉੱਥੇ ਸਿਕਿਉਰਿਟੀ ਬਹੁਤ ਆ।
1000 ਤੋਂ ਵੱਧ ਜਿਹੜੇ ਪੁਲਿਸ ਆਫੀਸਰਸ ਆ ਉਹ ਸੈਨ ਫਰਾਂਸਿਸਕੋ ਤੋਂ ਬਿਨਾਂ ਬਾਕੀ ਸਾਰੇ ਸ਼ਹਿਰਾਂ ਤੋਂ ਬੇ ਏਰੀਏ ਦੇ CHP ਦੇ ਉੱਥੇ ਸਿਕਿਉਰਿਟੀ ਤੇ ਲਾਏ ਆ। ਇੱਕ ਤਰ੍ਹਾਂ ਦੇ ਨਾਲ ਸੈਨ ਫਰਾਂਸਿਸਕੋ ਨੂੰ ਕਹਿੰਦੇ ਰਿਵਾਈਟਲਾਈਜ਼ ਕਰਨ ਦਾ ਵੀ ਮੌਕਾ ਆ, ਜਿੰਨਾ ਉੱਥੇ ਗੰਦ ਪਿਆ, ਜਿੰਨਾ ਸਹੀ ਗੱਲ ਸਾਰਾ ਕੁਛ ਆ ਉਹਨਾਂ ਨੂੰ ਕਲੀਨ ਕਰਨ ਦਾ ਮੌਕਾ ਵੀ ਆ। ਸੋ ਇਹ ਕੱਲਾ ਚਾਈਨਾ ਦੇ ਜੀ ਜਿਨਪਿੰਗ ਨਹੀਂ ਆ ਰਿਹਾ, ਪੂਰੇ ਜਿਹੜੇ ਏਸ਼ੀਅਨ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਸਮਿਟ ਹੋ ਰਹੀ ਆ। ਕਹਿੰਦੇ ਵੀ 1945 ਤੋਂ ਬਾਅਦ ਪਹਿਲੀ ਵਾਰੀ ਏਡੀ ਵੱਡੀ ਜਿਹੜੀ ਕਾਨਫਰੰਸ ਆ ਇਹ ਹੋ ਰਹੀ ਆ, ਨਵੰਬਰ 11 ਤੋਂ ਲੈ ਕੇ ਨਵੰਬਰ 17 ਤਾਈਂ। ਪਬਲਿਕ ਟਰਾਂਜ਼ਿਟ, ਸੈਨ ਫਰਾਂਸਿਸਕੋ ਸਟਰੀਟਸ, ਪਾਰਕਿੰਗ, ਲੋਕਲ ਹਾਈਵੇਜ਼, ਬ੍ਰਿਜਸ, ਸਾਰਾ ਕੁਝ ਜਿਹੜਾ ਆ ਇਹਨੂੰ ਬਹੁਤ ਹੀ ਜਿਹੜਾ FBI ਜਿੰਨੀਆਂ ਵੀ ਪੁਲਿਸ ਫੋਰਸਸ ਆ ਉਹਨਾਂ ਵੱਲੋਂ ਵਾਚ ਕੀਤਾ ਜਾ ਰਿਹਾ ਆ। ਬਹੁਤ ਵੱਡੀ ਰਿਸਪੌਂਸਿਬਿਲਟੀ ਆ, ਕਿਉਂਕਿ ਕਾਫੀ ਮੁਲਕਾਂ ਦੇ ਫਾਈਨੈਂਸ ਮਿਨਿਸਟਰਸ, ਉਹਨਾਂ ਦੇ ਪ੍ਰੈਜ਼ੀਡੈਂਟ ਇੱਥੇ ਪਹੁੰਚ ਰਹੇ ਹੈਗੇ ਆ। ਨਵੰਬਰ 11 ਨੂੰ ਸ਼ਨੀਚਰਵਾਰ ਆ, ਪਹਿਲਾ ਦਿਨ ਹੋਊਗਾ ਜਦੋਂ ਐਪਿਕ ਦੀ ਇਕਨੋਮਿਕ ਲੀਡਰ ਵੀਕ ਹੋਊਗਾ। ਇਹ ਗੋਲਡਨ ਸਟੇਟ ਵਾਰੀਅਰਸ ਤੇ ਕਲੀਵਲੈਂਡ ਕੈਵਲੀਅਰਸ ਦੇ ਜਿਹੜਾ ਚੇਸ ਸੈਂਟਰ ਆ ਉੱਥੇ ਹੋਊਗੀ। ਨਵੰਬਰ 12 ਨੂੰ ਫਾਈਨੈਂਸ ਮਿਨਿਸਟਰਸ ਦੀ ਮੀਟਿੰਗ ਆ। ਤੇ ਨਵੰਬਰ 13 ਨੂੰ ਐਪਿਕ ਮੀਟ ਸਿਲਿਕਨ ਵੈਲੀ ਤੇ ਕੈਲੀਫੋਰਨੀਆ। ਕਿੱਦਾਂ ਜਿਹੜਾ ਬਿਜ਼ਨਸ ਸਿਲੀਕਨ ਵੈਲੀ ਚ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਹੱਬ ਹੈਗਾ ਪੂਰੀ ਦੁਨੀਆ ਦਾ IT ਦਾ। ਸੋ ਉਹਦੇ ਬਾਰੇ ਜਿਹੜੀ ਹੈਗੀ ਆ ਨਵੰਬਰ 14 ਨੂੰ ਜਿਹੜੀ ਮੀਟਿੰਗ ਹੋਣੀ ਹੈਗੀ ਆ ਉਹਦੇ ਵਿੱਚ ਮਸਕੋਨੀ ਸੈਂਟਰ ਵੈਸਟ ਦੇ ਵਿੱਚ ਹੋਣੀ ਆ। ਉਸ ਦਿਨ ਕੈਲਟ੍ਰੈਨ ਨੇ ਈਸਟ ਬਾਉਂਡ ਲੇਨਸ, ਇੱਕ ਵੈਸਟ ਬਾਉਂਡ ਲੇਨ ਵੇ ਬ੍ਰਿਜ ਦੀ ਬੰਦ ਕਰ ਦੇਣੀ ਆ। ਤੇ ਇੱਕ ਦਿਨ ਇਹਨਾਂ ਨੇ 골ਡਨ ਗੇਟ ਬ੍ਰਿਜ ਵੀ ਪੂਰਾ ਜਿਹੜਾ ਆ ਉਹ ਬੰਦ ਕਰਨਾ ਹੈਗਾ ਟ੍ਰੈਫਿਕ ਦੇ ਲਈ। ਤੇ ਬੁੱਧਵਾਰ ਨਵੰਬਰ 15 ਨੂੰ ਜਿਹੜੀ ਮੀਟਿੰਗ ਹੋਣੀ ਹੈਗੀ ਆ ਉਹਦੇ ਵਿੱਚ ਜਿਹੜੇ ਸਪੀਕਰਸ ਆ, ਪ੍ਰਾਈਮ ਮਿਨਿਸਟਰ ਮਲੇਸ਼ੀਆ ਦੇ, ਪ੍ਰੈਜ਼ੀਡੈਂਟ ਵੀਅਤਨਾਮ ਦਾ, ਪ੍ਰਾਈਮ ਮਿਨਿਸਟਰ ਥਾਈਲੈਂਡ, ਪ੍ਰੈਜ਼ੀਡੈਂਟ ਕੋਰੀਆ, ਪ੍ਰੈਜ਼ੀਡੈਂਟ ਚਿਲੀ, ਪ੍ਰੈਜ਼ੀਡੈਂਟ ਫਿਲੀਪਾਈਨਸ ਦਾ, ਪ੍ਰੈਜ਼ੀਡੈਂਟ ਪੇਰੂ ਦਾ, ਤੇ ਫਾਰਮਰ US ਸੈਕਟਰੀ ਆਫ ਸਟੇਟ ਕੈਂਡੋਲੀਸਾ ਰਾਈਸ, ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ, ਊਬਰ ਦੇ CEO ਦਾਰਾ ਖੋਸ਼ਾਵਾਸ਼ਾਹੀ, ਮਾਈਕਰੋਸਾਫਟ ਦੇ CEO ਸਤਿਆ ਨਡੇਲਾ, ਇਹ ਸਾਰੇ ਬੋਲਣਗੇ। ਕੈਲਟ੍ਰੈਨ ਨੇ ਉਸ ਦਿਨ 4th ਸਟਰੀਟ ਆਫ ਰੈਂਪ I-80 ਵੀ ਬੰਦ ਕਰਨੀ ਆ। ਸੋ ਜਿੰਨੇ ਕੁ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਹਾਨੂੰ ਨਹੀਂ ਕੋਈ ਜ਼ਰੂਰੀ ਕੰਮ ਸੈਨ ਫਰਾਂਸਿਸਕੋ ਚ, ਸੋ 11 ਤੋਂ ਲੈ ਕੇ 18-19 ਤਰੀਕ ਤੱਕ ਸੈਨ ਫਰਾਂਸਿਸਕੋ ਨਾ ਹੀ ਜਾਇਆ ਜਾਵੇ ਤਾਂ ਬੈਟਰ ਰਹੂਗਾ। ਟ੍ਰੈਫਿਕ ਜਿਹੜਾ ਆ ਬਹੁਤ ਜ਼ਿਆਦਾ ਵਰਸਟ ਹੋਊਗਾ, ਕਿਉਂਕਿ ਬਹੁਤ ਸਾਰੀਆਂ ਸਟਰੀਟਸ ਉਹਨੀ ਸਿਕਿਉਰਿਟੀ ਰੀਜ਼ਨ ਕਰਕੇ ਬੰਦ ਕਰਨੀਆਂ ਹੈਗੀਆਂ। ਨਵੰਬਰ 16 ਨੂੰ ਫਾਈਨਲ ਡੇ ਹੋਣਾ ਆ। ਐਪਿਕ ਚ CEO ਸਮਿਟ ਹੋਣੀ ਆ, ਜਿਹਦੇ ਵਿੱਚ ਪ੍ਰੈਜ਼ੀਡੈਂਟ ਇੰਡੋਨੇਸ਼ੀਆ ਦੇ, ਪ੍ਰੈਜ਼ੀਡੈਂਟ ਪੇਰੂ ਦੇ, ਓਪਨ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ CEO ਸੈਮ ਐਲਟਮੈਨ, ਸੇਲਸਫੋਰਸ ਦੇ CEO ਮਾਰਕ ਵੈਨਿਫ, ਤੇ ਮੈਟਾ ਤੇ ਇਲੋਨ ਮਸਕ, ਮੈਟਾ ਦੇ ਲੀਡਰ ਤੇ ਇਲੋਨ ਮਸਕ, ਇਹ ਸਾਰੇ ਉੱਥੇ ਬੋਲਣਗੇ। ਇਹ ਕਹਿੰਦੇ ਫਸਟ ਡੇ ਹੋਊਗਾ ਜਦੋਂ ਕੈਲੀਫੋਰਨੀਆ ਏਸ਼ੀਅਨ ਲੀਡਰਸ਼ਿਪ ਨੈਟਵਰਕ ਆਫ ਇਲੈਕਟਡ ਤੇ ਅਪਾਇੰਟਡ ਆਫੀਸ਼ੀਅਲਸ ਲੀਡਰਸ਼ਿਪ ਰੀਟਰੀਟ ਜੋ ਕਰਨਗੇ। ਇਹਨਾਂ ਦੀ ਜਿਹੜੀ ਮੀਟਿੰਗ ਆ ਉਹ 15 ਤਰੀਕ ਨੂੰ ਮਿੱਥੀ ਗਈ ਆ, ਦੋਨਾਂ ਰਾਸ਼ਟਰਪਤੀਆਂ ਦੀ। ਇਹ ਸੈਨ ਫਰਾਂਸਿਸਕੋ ਦੇ ਵੇ ਏਰੀਏ ਦੇ ਵਿੱਚ ਹੋਊਗੀ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੁਈਨ ਜੀਨ ਪੀਅਰ ਉਹਨਾਂ ਨੇ ਅੱਜ ਇਸ ਦਾ ਐਲਾਨ ਕਰ ਦਿੱਤਾ ਹੈਗਾ ਆ। 15 ਨਵੰਬਰ ਨੂੰ ਜਿਹੜੀ ਆ ਉਹ ਹੋਣ ਜਾ ਰਹੀ ਆ। ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਵੀ US ਤੇ ਪੀਪਲ ਰਿਪਬਲਿਕ ਆਫ ਚਾਈਨਾ ਦੀ ਜਿਹੜੇ ਰਿਲੇਸ਼ਨਸ਼ਿਪ, ਬਾਇਲੈਟਰਲ ਰਿਲੇਸ਼ਨਸ਼ਿਪ, ਇਸ ਨੂੰ ਲੈ ਕੇ ਤੇ ਦੋਨਾਂ ਦੇ ਦਰਮਿਆਨ ਲਾਈਨਸ ਆਫ ਕਮਿਊਨੀਕੇਸ਼ਨ, ਗੱਲਬਾਤ ਦੇ ਜਿਹੜੇ ਤਾਰਾਂ ਆ ਇੱਕ ਹਿਸਾਬ ਦੇ ਨਾਲ ਖੁੱਲੀਆਂ ਰੱਖਣ ਦੇ ਲਈ, ਉਸ ਨੂੰ ਮੇਨਟੇਨ ਰੱਖਣ ਦੇ ਲਈ, ਉਸ ਦੇ ਉੱਤੇ ਤੇ ਰੀਜਨਲ ਤੇ ਗਲੋਬਲ ਇਸ਼ੂਜ਼ ਦੇ ਉੱਤੇ ਗੱਲਬਾਤ ਹੋਊਗੀ। ਏਪਕ ਦੀਆਂ ਬਾਕੀ ਸਾਰੀਆਂ ਮੀਟਿੰਗਸ ਦੇ ਵਿੱਚ ਹੁਣ ਸਪੌਟਲਾਈਟ ਜਿਹੜੀ ਸਿਰਫ ਤੇ ਸਿਰਫ ਇਸ ਮੀਟਿੰਗ ਨੂੰ ਸਭ ਤੋਂ ਵੱਧ ਜਿਹੜੀ ਉਹ ਮਿਲਣ ਜਾ ਰਹੀ ਹੈਗੀ ਆ। ਇਸ ਸਾਲ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਚਾਈਨਾ ਦਾ, ਉਹਨਾਂ ਨੇ ਗਲੋਬਲ ਟ੍ਰੇਡ ਦਾ ਜਿਹੜੀ ਸਮਿਟ ਹੋਈ ਸੀ ਚਾਈਨਾ ਦੇ ਵਿੱਚ, ਇੰਟਰਨੈਸ਼ਨਲ ਫੇਅਰ ਹੋਇਆ ਸੀ ਫਾਰ ਟ੍ਰੇਡ, ਉਸ ਦੇ ਵਿੱਚ ਵੀ ਉਹਨਾਂ ਨੇ ਗੱਲਬਾਤ ਕੀਤੀ ਸੀਗੀ। ਚਾਹੇ ਰੂਸ ਦਾ ਆਪਾਂ ਜਿੱਦਾਂ ਦੱਸਿਆ ਇਨਵੇਜਨ ਆ ਯੂਕਰੇਨ ਦੇ ਉੱਤੇ, ਹਮਾਸ ਤੇ ਇਜ਼ਰਾਈਲ ਦੇ ਵਿੱਚ ਜੋ ਇਸ ਟਾਈਮ ਬਣਿਆ ਪਿਆ ਆ, ਹੋ ਸਕਦਾ ਵੀ ਇਹ ਸੈਂਟਰ ਸਟੇਜ ਲੈ ਸਕਣ। ਸਾਈਨੋ US ਰਿਲੇਸ਼ਨਸ਼ਿਪ ਦੇ ਵਿੱਚ ਜਿਹੜੀ ਖਟਾਸ ਆ ਇਸ ਸਾਲ ਦੇ ਵਿੱਚ ਜ਼ਿਆਦਾ ਜਿਹੜੀ ਉਹ ਵਧੀ ਆ। ਕਹਿੰਦੇ ਵੀ ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਇਹ ਪਤਾ ਲੱਗਾ ਸੀਗਾ ਚਾਈਨੀਜ਼ ਸਪਾਈ ਕਰਾਫਟ ਜਿਹੜਾ US ਏਅਰਫੋਰਸ, ਯਾਦ ਆ ਉਹ ਜਿਹੜੇ ਜਿਨ੍ਹਾਂ ਨੂੰ ਵੈਦਰ ਬਲੂਨ ਚਾਈਨਾ ਵਾਲੇ ਜਿਹੜੇ ਉਹ ਆਖ ਰਹੇ ਸੀ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਉੱਡਦੇ ਜਿਹੜੇ ਉਹ ਗਏ ਸੀਗੇ। ਸੋ ਕੀ ਇਹ ਰਿਸ਼ਤਿਆਂ ਦੇ ਵਿੱਚ ਇਹ ਗਰਮਾਇਸ਼ ਨੂੰ
ਜਿਹੜੀ ਇਸ ਟਾਈਮ ਅੱਗ ਬਬੂਲੇ ਹੋਏ ਆ ਉਹ ਠੰਡ ਪਊਗੀ, ਜਾਂ ਜਿਹੜੀ ਜੰਮੀ ਪਈ ਆ। ਕਈ ਤਰੀਕੇ ਦੀਆਂ ਮੈਟਾਫੋਰਸ ਇਹਨਾਂ ਰਿਸ਼ਤਿਆਂ ਨੂੰ ਲੈ ਕੇ ਜਿਹੜੇ ਉਹ ਵਰਤੇ ਜਾਂਦੇ ਆ। ਪਰ ਬੜੀ ਅਹਿਮ ਚੀਜ਼, ਬੜੀ ਅਹਿਮ ਮੀਟਿੰਗ ਜਿਹੜੀ ਹੈ ਡਾਇਰੈਕਟ ਕਮਿਊਨੀਕੇਸ਼ਨ ਇਹ ਹੋਊਗੀ ਨਵੰਬਰ 2022 ਤੋਂ ਬਾਅਦ ਚ। ਪੂਰੇ 1 ਸਾਲ ਬਾਅਦ ਇਹਨਾਂ ਦੀ ਜਿਹੜੀ ਆ ਸਿੱਧੀ ਗੱਲਬਾਤ ਹੋਣ ਜਾ ਰਹੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ ਜਿੱਦਾਂ ਆਪਾਂ ਅਪਡੇਟ ਕੈਲੀਫੋਰਨੀਆ 'ਚ ਖਬਰ ਸਾਂਝੀ ਕੀਤੀ ਸੀ ਵੀ ਹਾਲੀਵੁੱਡ ਦੇ ਇਲਾਕੇ ਦੇ ਵਿੱਚ ਕੱਲ LA ਦੇ ਇਲਾਕੇ 'ਚ ਇੱਕ ਟੌਰਸੋ ਬੀਬੀ ਦਾ ਜਿਹੜਾ ਉਹ ਲੱਭਾ ਸੀ। ਇਸ ਮਾਮਲੇ ਵਿੱਚ ਸੈਮੂਅਲ ਹੈਸਕਲ ਜੂਨੀਅਰ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟੌਪ ਦਾ ਇੱਕ ਹਾਲੀਵੁੱਡ ਦਾ ਜਿਹੜਾ ਏਜੰਟ ਹੈਗਾ ਆ, ਉਸ ਦਾ ਮੁੰਡਾ ਜਿਹੜਾ ਉਹ ਦੱਸਿਆ ਜਾਂਦਾ। ਡੰਪਸਟਰ ਦੇ ਵਿੱਚ ਉਸ ਬੀਬੀ ਦਾ, ਇੱਕ ਬੀਬੀ ਦਾ ਜਿਸ ਦੀ ਅਜੇ ਸ਼ਨਾਖਤ ਨਹੀਂ ਸੀ ਕੀਤੀ ਗਈ, ਉਸ ਦੀ ਜਿਹੜਾ ਟੌਰਸੋ ਯਾਨੀ ਕਿ ਸਿਰ, ਪੈਰ, ਬਾਹਾਂ ਤੋਂ ਬਗੈਰ ਜਿਹੜਾ ਧੜ ਆ ਉਹ ਲੱਭਾ ਸੀਗਾ। ਤੇ ਕਹਿੰਦੇ ਵੀ ਉਹਦੀ ਘਰ ਵਾਲੀ ਤੇ ਉਹਦੇ ਇਨ-ਲਾਜ਼ ਜਿਹੜੇ ਆ ਉਹ ਇਸ ਟਾਈਮ ਮਿਸਿੰਗ ਆ। ਸੈਮੂਅਲ ਹੈਸਕਲ ਜੂਨੀਅਰ 35 ਸਾਲਾਂ ਦਾ ਆ। ਇਸ ਨੂੰ ਪਰਸੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀ ਤੇ ਚਾਰਜ ਜਿਹੜਾ ਉਹ ਕੀਤਾ ਗਿਆ ਸੀ ਡਿਸਮੈਂਬਰਡ ਫੀਮੇਲ ਟੌਰਸੋ ਦੇ ਮਾਮਲੇ ਦੇ ਵਿੱਚ। ਹੈਸਕਲ ਜੂਨੀਅਰ ਦੀ ਵਾਈਫ ਤੇ ਉਹਦੇ ਜਿਹੜੇ ਪੇਰੈਂਟਸ ਆ ਇਹਦੇ ਨਾਲ ਹੀ ਰਹਿ ਰਹੇ ਸੀਗੇ। ਇਹਦੇ 2.5 ਮਿਲੀਅਨ ਦਾ ਜਿਹੜਾ ਘਰ ਸੀਗਾ ਟਰਜ਼ਾਨਾ ਦੇ ਵਿੱਚ, ਉਹ ਸਾਰੇ ਦੇ ਸਾਰੇ ਮਿਸਿੰਗ ਆ। 3 ਦੇ 3 ਨਿਆਣੇ ਜਿਹੜੇ ਇਹਨਾਂ ਦੇ ਸੀਗੇ ਉਹ ਲੱਭ ਗਏ ਸੀਗੇ। ਹੈਸਕਲ ਜੂਨੀਅਰ ਦੀ ਜਿਹੜੀ ਮਦਰ ਆ ਉਹ ਸਾਬਕਾ ਮਿਸ ਮਿਸਿਸਿਪੀ ਵੀ ਜਿਹੜੀ ਉਹ ਰਹੀ ਆ, ਤੇ ਉਹਦਾ ਜਿਹੜਾ ਪੇ ਆ ਸੈਮ ਹੈਸਕਲ, ਉਹ ਟੌਪ ਦਾ ਹਾਲੀਵੁੱਡ ਦਾ ਏਜੰਟ ਦੱਸਿਆ ਜਾਂਦਾ, ਜਿਹਨੇ ਜਾਰਜ ਕਲੂਨੀ ਤੇ ਡੋਲੀ ਪਾਰਟਨ ਵਰਗੇ ਹਾਲੀਵੁੱਡ ਦੇ ਕਹਿ ਸਕਦੇ ਆ ਵੀ ਐਕਟਰਸ ਨੂੰ ਰਿਪਰੈਜ਼ੈਂਟ ਵੀ ਕੀਤਾ ਹੈ। ਉਹਦੀ ਵਾਈਫ ਮੇ ਹੈਸਕਲ 37 ਸਾਲਾਂ ਦੀ, ਉਹ ਮਿਸਿੰਗ ਆ। ਤੇ ਹੁਣ ਇਹ ਜਿਹੜੇ ਡਿਟੈਕਟਿਵ ਆ ਇਹ ਵਰਕਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਕੀ ਜਿਹੜਾ ਟੌਰਸੋ ਲੱਭਾ ਆ, ਜਿਹੜਾ ਧੜ ਲੱਭਾ ਆ, ਕੀ ਉਸ ਦੀ ਵਾਈਫ ਦਾ ਹੀ ਤਾਂ ਨਹੀਂ ਹੈਗਾ। ਸੋ ਇਹ ਹੁਣ ਦੇਖੋ ਕੀ ਜਿਹੜਾ ਬਣਦਾ ਆ। ਉਹਦੀ ਘਰ ਵਾਲੀ ਦੇ ਜਿਹੜੇ ਮਾਪੇ ਆ ਯਾਨੀ ਕਿ ਇਹਦੇ ਇਨ-ਲਾਜ਼ ਆ, ਉਹ ਵੀ ਕਪਲ ਦੇ ਨਾਲ ਇਹਦੇ 3 ਨਿਆਣਿਆਂ ਦੇ ਸਮੇਤ ਉੱਥੇ ਰਹਿੰਦੇ ਸੀ। ਗਾਓ ਸ਼ੈਨ ਲੀ 72 ਸਾਲ ਦਾ ਇਹ ਬੀਬੀ ਦਾ ਜਿਹੜਾ ਘਰ ਪੇ, ਤੇ ਇਹਦੀ ਮਾਂ ਯੈਨ ਜ਼ੀਐਂਗ ਵਾਂਗ 64 ਸਾਲਾਂ ਦੀ, ਉਹ ਵੀ ਨਾਲ ਜਿਹੜੀ ਉਹ ਰਹਿੰਦੀ ਸੀ ਤੇ ਉਹਨਾਂ ਦੀ ਇੱਕ SUV ਵੀ ਮਿਸਿੰਗ ਦੱਸੀ ਜਾ ਰਹੀ ਆ। ਇਹ ਚਾਈਨੀਜ਼ ਡਿਸੈਂਟ ਦੀ ਇਸ ਦੀ ਵਾਈਫ ਸੀਗੀ। ਜੀ ਅਗਲੀ ਖਬਰ ਵੱਲ ਚਲੀਏ। ਜੋ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਬੰਬਾਰਡਮੈਂਟ ਚੱਲ ਰਹੀ ਆ, ਹੁਣ ਈਵਨ ਦੋ 4 ਘੰਟਿਆਂ ਦਾ ਉੱਥੇ ਹਿਊਮੈਨਿਟੇਰੀਅਨ ਪੌਜ਼ ਵੀ ਕੀਤਾ ਗਿਆ ਸੀ, ਪਰ ਉਹਦਾ ਵੀ ਕਹਿੰਦੇ ਕੋਈ ਬਾਹਲਾ ਫਾਇਦਾ ਨਹੀਂ ਹੋਇਆ ਵੀ 4 ਘੰਟਿਆਂ 'ਚ ਬੰਦੇ ਜੋ ਲੋਕ ਆ ਕਿੱਥੇ ਭੱਜ ਕੇ ਚਲੇ ਜਾਣ। ਸਹੀ ਗੱਲ ਹੈ। ਹੁਣ ਤੱਕ 11,000 ਤੋਂ ਵੱਧ ਫਲਸਤੀਨੀਅਨ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ, 27,000 ਤੋਂ ਵੱਧ ਫੱਟੜ ਹੋ ਚੁੱਕੇ ਆ। 50% ਤੋਂ ਵੱਧ ਇਹਨਾਂ ਮੌਤਾਂ ਦੇ ਵਿੱਚ ਬੱਚੇ ਤੇ ਬੀਬੀਆਂ ਹੈਗੇ ਆ। ਦੂਸਰੇ ਪਾਸੇ 1400 ਤੋਂ ਵੱਧ ਇਜ਼ਰਾਈਲ ਦੇ ਜੋ ਸਿਵਲੀਅਨ ਆ ਉਹ ਮਾਰੇ ਜਾ ਚੁੱਕੇ ਹੈਗੇ ਆ। ਐਲ ਸ਼ਿਫਾ ਹਸਪੀਟਲ ਦੇ ਵਿੱਚ ਕਹਿੰਦੇ ਵੀ ਕੁਝ ਕੁ ਲਾਈਫ ਸੇਵਿੰਗ ਸਪਲਾਈਜ਼ ਮਿਲੀਆਂ ਹੈਗੀਆਂ, ਉਹਨਾਂ ਨੂੰ ਰਿਸੀਵ ਹੋਈਆਂ ਕਿਉਂਕਿ ਸਾਰਾ ਕੁਝ ਬੰਦ ਹੋਇਆ ਸੀ। ਹਸਪਤਾਲਾਂ ਦੇ ਵਿੱਚ ਉਹਨਾਂ ਦੇ ਕੋਲ ਦਵਾਈਆਂ, ਇਕਵਿਪਮੈਂਟ ਕੁਛ ਨਹੀਂ ਹੈਗਾ ਇਲਾਜ ਕਰਨ ਦੇ ਲਈ। ਬਹੁਤ ਜਿਹੜੀ ਸਿਚੁਏਸ਼ਨ ਆ ਉਹ ਉੱਥੇ ਇਸ ਟਾਈਮ ਬੁਰੀ ਬਣੀ ਹੋਈ ਹੈਗੀ ਆ। US ਤੇ ਇਜ਼ਰਾਈਲ ਨੇ ਕਲੀਅਰ ਕੀਤਾ ਆ ਵੀ ਇਜ਼ਰਾਈਲ ਤੇ ਹਮਾਸ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਸੀਜ਼ ਫਾਇਰ ਆ ਉਹ ਨਹੀਂ ਹੋਊਗਾ। ਤੇ ਪ੍ਰਾਈਵੇਟਲੀ ਜਿੰਨੇ ਵੀ ਕੌਂਸੂਲੇਟ ਆਫਿਸਰਸ ਦੇ ਵਿੱਚ US ਦੀ ਗਵਰਨਮੈਂਟ ਦੇ EMPLOYE ਕੰਮ ਕਰਦੇ ਆ, ਉਹਨਾਂ ਨੇ ਵਾਈਟ ਹਾਊਸ ਨੂੰ ਦੱਸਿਆ ਜਿੰਨੀ ਵੀ ਮੁਸਲਮਾਨ ਕੰਟਰੀਆਂ ਹੈਗੀਆਂ ਆ ਮਿਡਲ ਈਸਟ 'ਚ, ਉੱਥੇ ਲੋਕਾਂ ਦੇ ਵਿੱਚ ਇਜ਼ਰਾਈਲ ਪ੍ਰਤੀ ਤਾਂ ਗੁੱਸਾ ਹੈ, ਕਹਿੰਦੇ ਵੀ US ਦੇ ਪ੍ਰਤੀ ਵੀ ਬਹੁਤ ਜ਼ਿਆਦਾ ਗੁੱਸਾ ਹੈਗਾ ਹੈ। ਬਿਲਕੁਲ ਹਰਜੋਤ ਸਿੰਘ ਜੀ, ਬਹੁਤ ਹਾਲਾਤ ਮਾੜੇ ਬਣੇ ਆ। ਜਦੋਂ 1948 ਦਾ ਨਕਬਾ ਹੋਇਆ ਸੀਗਾ ਉਦੋਂ 15,000 ਫਲਸਤੀਨੀ ਮਾਰੇ ਗਏ ਸੀਗੇ। ਇਹ ਆਲਰੇਡੀ 7 ਅਕਤੂਬਰ ਤੋਂ ਬਾਅਦ ਦੇ ਵਿੱਚ ਹੁਣ ਤੱਕ ਮਹੀਨੇ ਤੋਂ ਉੱਤੇ ਹੋ ਗਿਆ ਗੱਲ ਨੂੰ। ਇਹਦੇ ਨਾਲ ਵੀ ਜਿਹੜਾ ਹਰਜੋਤ ਸਿੰਘ ਜੀ 10,000 ਤੋਂ ਆਲਰੇਡੀ ਵੱਧ ਮਰ ਚੁੱਕੇ, ਜਿਨ੍ਹਾਂ 'ਚੋਂ ਅੱਧੇ ਤੋਂ ਵੱਧ ਜਿਹੜੇ ਬੱਚੇ ਤੇ ਔਰਤਾਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ। ਸਥਿਤੀ ਬਹੁਤ ਹੀ ਮਾੜੀ ਆ ਇਸ ਟਾਈਮ ਹੋਈ ਹੈ। 11,000 ਦਾ ਆંકੜਾ ਕਹਿੰਦੇ ਵੀ ਪਾਰ ਕਰ ਗਿਆ, ਜਿਨ੍ਹਾਂ 4500 ਤਾਂ ਬੱਚੇ ਹੀ ਸੀਗੇ। ਇਜ਼ਰਾਈਲ ਵਾਲੇ ਅੰਨ੍ਹੇਵਾਹ ਜਿਹੜੀ ਬੰਬਾਰਡਮੈਂਟ ਆ ਉਹ ਕਰ ਰਹੇ ਆ। ਇਸ ਮੌਕੇ ਟਰਕੀ ਦਾ ਜਿਹੜਾ ਰਾਸ਼ਟਰਪਤੀ ਐਰਡੋਗਨ, ਉਹਨੇ ਜਿਹੜਾ ਟੌਪ ਦਾ ਕੋਰਟ ਆ ICC, ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ, ਉਹਨੂੰ ਵੀ ਕਿਹਾ ਵੀ ਭਾਈ ਕਿਸੇ ਕੰਮ ਤੇ ਤੁਸੀਂ ਨਹੀਂ ਹੈਗੇ। ਕ੍ਰਿਟੀਸਾਈਜ਼ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ। ਸੋ ਸਥਿਤੀ ਬਹੁਤ ਮਾੜੀ ਆ। ਕਹਿੰਦੇ ਵੀ ਹਸਪਤਾਲਾਂ ਦੇ ਉੱਤੇ ਵੀ ਹੁਣ ਹਮਲੇ ਜਿਹੜੇ ਆ ਬਹੁਤ ਜ਼ਿਆਦਾ ਹੋ ਰਹੇ ਆ।
ਹੈਰਾਨੀ ਹੋ ਰਹੀ ਆ ਹਰਜੋਤ ਸਿੰਘ ਜੀ ਵੀ ਇਹ ਦੇਖ ਕੇ ਹਮਾਸ ਦੇ ਨਾਂ ਦੇ ਉੱਤੇ ਇਸ ਟਾਈਮ ਬਾਕੀਆਂ ਨੂੰ ਕਿਸ ਤਰੀਕੇ ਦੇ ਨਾਲ ਮਾਰਿਆ ਜਾ ਰਿਹਾ। ਕੱਲ ਰਾਸ਼ਟਰਪਤੀ ਬਾਈਡਨ ਨੂੰ ਪੁੱਛਿਆ ਗਿਆ ਵੀ ਸੀਜ਼ ਫਾਇਰ ਦੀ ਕੋਈ ਸੰਭਾਵਨਾ ਆ, ਉਹਨਾਂ ਨੇ ਸਿੱਧੇ ਸ਼ਬਦਾਂ 'ਚ ਨਨ ਨੋ ਕਹਿ ਕੇ ਜਿਹੜਾ ਆ ਪੱਤਰਕਾਰ ਦੇ ਸਵਾਲ ਦਾ ਜਵਾਬ ਜਿਹੜਾ ਉਹ ਦਿੱਤਾ। ਸੋ ਅਮਰੀਕਾ ਪੂਰੀ ਤਰ੍ਹਾਂ ਇਜ਼ਰਾਈਲ ਦੀ ਜਿਹੜੀ ਇਸ ਟਾਈਮ ਜੋ ਕਤਲੇਗਾਰਤ ਚੱਲ ਰਹੀ ਆ ਉਸ ਦੇ ਵਿੱਚ ਉਹ ਪੂਰੀ ਸਪੋਰਟ ਕਰ ਰਿਹਾ ਹੈਗਾ ਆ। ਨੋ ਡਾਊਟ ਕਈ ਕਹਿਣਗੇ ਜੀ ਨਹੀਂ ਜੀ ਇਹ ਤਾਂ ਚਾਹੀਦਾ ਹੀ ਆ, ਹਮਾਸ ਵਾਲਿਆਂ ਨੇ ਇੱਦਾਂ ਕੀਤਾ ਉੱਦਾਂ ਕੀਤਾ। ਹਮਾਸ ਦੀ ਤੇ ਕੋਈ ਸ਼ਲਾਘਾ ਤਾਂ ਕਰ ਹੀ ਨਹੀਂ ਰਿਹਾ ਵੀ ਭਾਈ ਜੋ ਉਹਨਾਂ ਨੇ 1500 ਇਜ਼ਰਾਈਲੀ ਮਾਰੇ ਉਹ ਕੌਣ ਕਹੂਗਾ ਵੀ ਉਹ ਚੰਗੀ ਗੱਲ ਆ। ਉਹ ਬਿਲਕੁਲ ਜਿਹੜੀ ਉਹ ਗਲਤ ਸੀਗੀ, ਪਰ ਉਸ ਦੇ ਬਾਵਜੂਦ ਉਹਨਾਂ ਦਾ ਕਲੈਕਟਿਵ ਜਿਹੜੀ ਪਨਿਸ਼ਮੈਂਟ ਬਾਕੀਆਂ ਨੂੰ, ਬੱਚਿਆਂ ਨੂੰ ਤੇ ਨਾਲ ਔਰਤਾਂ ਨੂੰ ਤੇ ਬਾਕੀ ਸਾਰਿਆਂ ਨੂੰ ਜਿਹੜੀ ਉਹ ਮਿਲ ਰਹੀ ਆ ਉਹ ਕੀ ਆ। ਇਜ਼ਰਾਈਲ ਦੇ ਵਿੱਚ ਇਸ ਟਾਈਮ ਜੋ ਚਰਚਾ ਜਿਹੜੀ ਉਹ ਨਾਲ ਦੇ ਨਾਲ ਇਹ ਚੱਲ ਰਹੀ ਹੈ, ਇੱਕ ਨਵਾਂ ਨਕਬਾ ਜਿਹੜਾ ਉਹ ਤਿਆਰ ਕਹਿੰਦੇ ਵੀ ਹੋ ਰਿਹਾ ਆ। ਕੱਲ ਬਹੁਤ ਸਾਰੀਆਂ ਵੀਡੀਓਜ਼ ਫੋਟੋਜ਼ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਜਿੱਥੇ ਇਜ਼ਰਾਈਲੀ IDF ਦੇ ਜਿਹੜੇ ਉਹਨਾਂ ਦੇ ਫੌਜੀ ਆ ਉਹ ਗਾਜ਼ਾ ਦੇ ਬਹੁਤ ਸਾਰੇ ਜਿਹੜੇ ਬੀਚਿਸ ਆ ਉਹਨਾਂ ਤੇ ਇਜ਼ਰਾਈਲੀ ਝੰਡੇ ਜਿਹੜੇ ਆ ਉਹ ਲਹਿਰਾ ਰਹੇ ਸੀਗੇ। ਸੋ ਰਕਬਾ ਜਿਹੜਾ ਲੱਗਦਾ ਆ ਗਾਜ਼ਾ ਪੱਟੀ ਦਾ ਉਹ ਅੱਧਾ ਰਹਿ ਜਾਣਾ ਆ ਤੇ ਅੱਧੇ ਤੋਂ ਵੀ ਘੱਟ ਰਹਿ ਜਾਣਾ ਆ। ਤੇ ਲੋਕ ਇੰਨੇ ਘੱਟ ਥਾਂ ਦੇ ਵਿੱਚ ਕਿੱਦਾਂ ਜਿਹੜੇ ਉਹ ਰਹਿਣਗੇ, ਕਿੱਦਾਂ ਉਹ ਵਸਣਗੇ। ਹੁਣ ਵੈਸਟ ਬੈਂਕ ਦੇ ਵਿੱਚ ਤਾਂ ਹਮਾਸ ਨਹੀਂ ਆ, ਪਰ ਉੱਥੇ ਵੀ ਜਿਹੜੀ ਵਾਇਲੈਂਸ ਫੈਲਸਤੀਨੀਆਂ ਦੇ ਉਲਟ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਆ। ਦੁਨੀਆ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ, ਵੈਸਟ ਵਾਲੇ ਖਾਸ ਕਰਕੇ ਅੱਖਾਂ ਤੇ ਪੱਟੀ ਬੰਨ੍ਹ ਕੇ ਜਿਹੜੇ ਉਹ ਬੈਠੀ ਦੁਨੀਆ ਹੀ ਜਿਹੜੀ ਅੱਖਾਂ ਤੇ ਪੱਟੀ ਬੰਨ੍ਹ ਕੇ ਦੇਖੀ ਆ। ਕੋਈ ਇਜ਼ਰਾਈਲ ਨੂੰ ਜਾਂ ਅਮਰੀਕਾ ਨੂੰ ਕਹਿਣ ਵਾਲਾ ਨਹੀਂ ਵੀ ਭਾਈ ਜੋ ਇਸ ਟਾਈਮ ਤੁਸੀਂ ਕਰ ਰਹੇ ਆ ਇਹ ਇਨਸਾਨੀਅਤ ਨੂੰ ਤਾਰ-ਤਾਰ ਕਰ ਰਿਹਾ ਹੈ। ਜੀ, US ਦਾ ਆਪਣਾ ਇੰਟਰਸਟ ਆ। ਸੈਮੀ ਹੈਮਦੀ ਇੱਕ ਮੈਨੇਜਰ ਡਾਇਰੈਕਟਰ ਹੈਗੇ ਆ, ਇੰਟਰਨੈਸ਼ਨਲ ਇੰਟਰਸਟ ਪੋਲੀਟੀਕਲ ਰਿਸਕ ਫਰਮ ਹੈਗੀ ਆ ਜੋ ਮਿਡਲ ਈਸਟ ਦੇ ਉੱਤੇ ਫੋਕਸ ਕਰਦੀ ਆ। ਉਹਨਾਂ ਨੇ ਕਿਹਾ ਆ ਵੀ US ਪੂਰੀ ਤਰ੍ਹਾਂ ਸਪੋਰਟ ਕਰ ਰਿਹਾ ਇਜ਼ਰਾਈਲ ਨੂੰ, ਈਵਨ ਦੋ ਇਹ ਪੌਜ਼ ਕਰਨ ਦੀ ਜਿਹੜੀ ਗੱਲਬਾਤ ਵੀ ਕਰ ਰਹੇ ਹੈਗੇ। ਪਰ US ਦੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਡੋਮੈਸਟਿਕਲੀ। ਉਹਨਾਂ ਦੇ ਸਟੇਟ ਡਿਪਾਰਟਮੈਂਟ ਦੇ ਬਹੁਤ ਸਾਰੇ ਜਿਹੜੇ EMPLOYEE ਆ ਉਹਨਾਂ ਨੇ ਧਮਕੀ ਦਿੱਤੀ ਆ ਵੀ ਅਸੀਂ ਅਸਤੀਫੇ ਦੇ ਦੇਣੇ ਆ, ਰੈਜ਼ਿਗਨੇਸ਼ਨ ਕਈਆਂ ਨੇ ਦੇ ਵੀ ਦਿੱਤੇ ਆ ਜੀ। 500 ਤੋਂ ਵੱਧ ਉਹਨਾਂ ਦੇ ਫਾਰਮਰ ਕੈਂਪੇਨ ਸਟਾਫਰਸ ਉਹਨਾਂ ਨੇ ਪ੍ਰੋਟੈਸਟ ਕੀਤਾ ਆ ਵੀ ਤੁਸੀਂ ਸੀਜ਼ ਫਾਇਰ ਲਈ ਕਾਲ ਨਹੀਂ ਕਰਦੇ ਹੈਗੇ। ਸੋ ਇੱਥੇ ਇਹ ਵੀ ਦੱਸਦੀ ਜਾਈਏ ਇਕੱਲੇ ਇਜ਼ਰਾਈਲ ਨਹੀਂ, ਇਜ਼ਰਾਈਲ ਦੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਬੰਬਾਰਡਮੈਂਟ ਦੇ ਉਲਟ ਆ। ਉਹ ਕਹਿੰਦੇ ਵੀ ਸੀਜ਼ ਫਾਇਰ ਹੋਣਾ ਚਾਹੀਦਾ, ਵੀ ਸਾਡੇ ਜਿਹੜੇ ਬੰਦੇ ਚੱਕੇ ਆ ਉਹ ਕਿਡਨੈਪ ਕੀਤੇ ਉਹਨਾਂ ਨੂੰ ਤਾਂ ਛਡਾਓ, ਉਹ ਵੀ ਵਿੱਚ ਮਰ ਜਾ ਸਕਦੇ ਹੈਗੇ ਆ। ਸੋ ਉੱਥੇ ਵੀ ਜਿਹੜੇ ਬਹੁਤ ਲੋਕ ਆ ਉਹ ਨਹੀਂ ਚਾਹੁੰਦੇ ਵੀ ਸਾਡੀ ਜਿਹੜੀ ਲੜਾਈ ਆ ਉਹ ਗਾਜ਼ਾ ਦੇ ਵਿੱਚ ਜਿਹੜੀ ਹਮਾਸ ਆ ਉਹਨਾਂ ਦੇ ਨਾਲ ਚੱਲਦੀ ਰਹੇ। ਸੋ USA ਦੇ ਵਿੱਚ ਬਾਈਡਨ ਹੋਣਾ ਤੇ ਇੱਕ ਦੂਜਾ ਬੜਾ ਪ੍ਰੈਸ਼ਰ ਆ ਕਿਉਂਕਿ ਜਿਹੜੀਆਂ ਨਵੇਂ ਹੁਣ ਪੋਲਸ ਆਏ ਆ ਉਹਨਾਂ ਦੇ ਮੁਤਾਬਕ US ਪ੍ਰੈਜ਼ੀਡੈਂਟ ਜੋ ਸਾਬਕਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਕਈ ਜਿਹੜੀਆਂ ਬੈਟਲ ਗਰਾਊਂਡ ਸਟੇਟਸ ਆ ਉਹਦੇ ਵਿੱਚ ਪੋਲਿੰਗ 'ਚ ਬਾਈਡਨ ਹੋਣਾ ਤੋਂ ਅੱਗੇ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਪ੍ਰੈਸ਼ਰ ਹੁਣ ਬਾਈਡਨ ਸਰਕਾਰ ਦੇ ਉੱਤੇ ਹੈਗਾ ਵੀ ਇਨ ਕੇਸ ਟਰੰਪ ਉਹਨਾਂ ਦੇ ਕੋਈ ਵੱਡਾ ਜੇਲ੍ਹ ਨਹੀਂ ਹੋ ਜਾਂਦੀ ਜਾਂ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦੇ ਉੱਤੇ ਕੇਸ ਨਹੀਂ ਹੋ ਜਾਂਦਾ ਤੇ ਇਲੈਕਸ਼ਨ ਦੇ ਵਿੱਚ ਉਹ ਕਾਫੀ ਤਗੜੀ ਟੱਕਰ ਜਿਹੜੀ ਆ ਦੇ ਸਕਦੇ। ਜੀ, ਅਲ ਸ਼ਿਫਾ ਹਸਪਤਾਲ ਦੇ ਡਾਇਰੈਕਟਰ ਕਹਿ ਰਹੇ ਵੀ ਇਹ ਸ਼ਰੇਆਮ ਝੂਠ ਬੋਲਿਆ ਜਾ ਰਿਹਾ ਵੀ ਹਮਾਸ ਦਾ ਜਿਹੜਾ ਕਮਾਂਡ ਸੈਂਟਰ ਆ ਉਹ ਹਸਪਤਾਲ ਦੇ ਥੱਲੇ ਆ, ਕਿਉਂਕਿ ਇਜ਼ਰਾਈਲ ਵਾਲੇ ਇਹ ਬਾਰ-ਬਾਰ ਇਹ ਚੀਜ਼ ਕਹਿ ਕੇ ਹਸਪਤਾਲਾਂ ਤੇ ਰੈਫਿਊਜੀ ਕੈਂਪਾਂ ਤੇ ਜਿਹੜੇ ਲੋਕ ਆਪਣੀ ਜਾਨ ਬਚਾ ਕੇ ਉੱਥੋਂ ਨਿਕਲ ਰਹੇ ਆ ਉਹਨਾਂ ਉੱਤੇ ਫਿਰ ਵੀ ਜਿਹੜੇ ਉਹ ਹਮਲੇ ਕਰ ਰਹੇ ਹੈਗੇ ਆ। ਸੋ ਰੈੱਡ ਕ੍ਰਿਸੈਂਟ ਸੁਸਾਇਟੀ ਵਾਲੇ ਆ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਨੇ ICU ਦੇ ਉੱਤੇ ਵੀ ਗੋਲੀਆਂ ਜਿਹੜੀਆਂ ਉਹ ਚਲਾਈਆਂ, ਜਿਹੜਾ ਅਲ ਕਰਜ਼ ਹਸਪਤਾਲ ਆ ਉਸ ਦੇ ਵਿੱਚ ਹੈਗਾ ਆ। ਸੋ ਸਥਿਤੀ ਕਾਫੀ ਜਿਹੜੀ ਆ ਉਹ ਮਾੜੀ ਬਣ ਰਹੀ ਆ। ਲੇਟੈਸਟ ਇਜ਼ਰਾਈਲੀ ਪੋਲ ਜਿਹੜਾ ਇਹ ਸ਼ੋਅ ਕਰ ਰਿਹਾ ਆ ਵੀ ਜਿਹੜਾ 2 ਸਟੇਟ ਸੋਲਿਊਸ਼ਨ ਨੂੰ ਲੈ ਕੇ ਆ ਉਸ ਦੇ ਵਿੱਚ ਵੀ ਬੈਰੀਅਰ ਜਿਹੜੇ ਉਹ ਨਜ਼ਰ ਆ ਰਹੇ ਨੇ। 44% ਸਪੋਰਟ ਕਰਦੇ ਨੇ ਵੀ ਗਾਜ਼ਾ ਕਿਸੇ ਹੱਦ ਤੱਕ ਉਹ ਰਹਿਣਾ ਜਿਹੜਾ ਉਹ ਚਾਹੀਦਾ ਆ। 22% ਕਹਿੰਦੇ ਆ ਵੀ ਉਹ ਹੋ ਸਕਦਾ ਹੈ ਜੇ ਮਿਲਟਰੀ ਦੀ ਪ੍ਰੈਜ਼ੈਂਸ ਜਿਹੜੀ ਉਹ ਨਾਲ ਹੋਵੇ। 41% ਕਹਿ ਰਹੇ ਆ ਵੀ ਗਾਜ਼ਾ ਨੂੰ ਜਿਹੜਾ ਉੱਥੋਂ ਛੱਡ ਦੇਣਾ ਚਾਹੀਦਾ ਆ, ਇੰਟਰਨੈਸ਼ਨਲ ਫੋਰਸ ਦੇ ਹਵਾਲੇ ਜਿਹੜਾ ਉਹ ਕਰ ਦੇਣਾ ਚਾਹੀਦਾ ਆ। ਸੋ ਦੇਖੋ ਅੱਗੇ ਕੀ ਇਸ ਦੇ ਵਿੱਚ ਬਣਦਾ ਹੈ। ਗਾਜ਼ਾ ਦੀ ਜਿਹੜੀ ਹੈਲਥ ਮਿਨਿਸਟਰੀ ਆ ਉਹਨਾਂ ਨੇ ਕਿਹਾ ਵੀ ਜਿਹੜੇ ਪੈਲਸਤੀਨੀ ਹੁਣ ਤੱਕ 7 ਅਕਤੂਬਰ ਤੋਂ ਮਾਰੇ ਗਏ ਆ ਉਹ ਆંકੜਾ ਵੱਧ ਕੇ 11,078 ਤੇ ਪਹੁੰਚ ਚੁੱਕਾ ਆ। 4506 ਉਹਨਾਂ 'ਚ
ਬੱਚੇ ਸੀਗੇ, ਜਿੰਨੇ ਹਸਪਤਾਲ ਹੁਣ ਤੱਕ ਆਊਟ ਆਫ ਸਰਵਿਸ ਹੋ ਚੁੱਕੇ ਆ 7 ਅਕਤੂਬਰ ਤੋਂ ਬਾਅਦ 'ਚ ਉਹਨਾਂ ਦਾ ਆਂਕੜਾ ਵੱਧ ਕੇ 21 ਹੋ ਗਿਆ। ਯੂਐਨ ਦੇ ਕਿੰਨੇ ਬੰਦੇ ਮਰ ਗਏ ਆ, ਕਿੰਨੇ ਜਰਨਲਿਸਟ ਜਿਹੜੇ ਉਹ ਇਸ ਟਾਈਮ ਮਰ ਚੁੱਕੇ, ਕਿੰਨੇ ਨਿਆਣੇ, ਕਿੰਨੀਆਂ ਔਰਤਾਂ ਜਿਹੜੀਆਂ ਉਹ ਇਸ ਦੇ ਵਿੱਚ ਮਰ ਚੁੱਕੇ ਆ। ਬੰਦੇ ਤਾਂ ਓਬਵੀਅਸਲੀ ਮਰ ਹੀ ਰਹੇ ਆ। ਭੱਜਦੇ ਲੋਕਾਂ ਦੇ ਵਿੱਚ ਬਚਦੇ ਲੋਕਾਂ ਨੂੰ ਵੀ ਜਿਹੜਾ ਉਹ ਨਿਸ਼ਾਨਾ ਬਣਾਇਆ ਜਾ ਰਿਹਾ, ਪਰ ਦੁਨੀਆ ਚੁੱਪ। ਜੀ, ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਟੈਕ ਇੰਡਸਟਰੀ ਦੇ ਵਿੱਚ ਬਾਇਓਟੈਕਨੋਲੋਜੀ ਇੰਡਸਟਰੀ 'ਚ ਕਾਫੀ ਵੱਡੀ ਜਿਹੜੀ ਲੇ ਆਫ ਹੋਈ ਆ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ।
ब्रेक तो बाद एक बार फिर आप सब का स्वागत है। श्रोते प्रोग्राम चल रहा है जी इस टाइम अपडेट अमेरिका। हरजोत सिंह जी स्वागत है जी एक बार फिर। जी ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਬਰੀਕ ਤੋਂ ਪਹਿਲਾਂ ਦੱਸਿਆ ਸੀ ਤੁਹਾਨੂੰ ਕਿ ਟੈਕ ਇੰਡਸਟਰੀ ਦੇ ਵਿੱਚ ਬਾਇਓਟੈਕਨੋਲੋਜੀ ਕੰਪਨੀਆਂ 'ਚ ਬਹੁਤ ਵੱਡੀ ਲੇ-ਆਫ ਪਿਛਲੇ ਕੁਝ ਦਿਨਾਂ 'ਚ ਹੋਈ ਆ। ਗੂਗਲ, ਐਮਾਜ਼ਨ ਤੇ ਸਨੈਪ ਨੇ ਇੱਕ ਵਾਰੀ ਫਿਰ ਅਨਾਉਂਸ ਕੀਤਾ ਆ ਕਿ ਉਹ ਲੇ-ਆਫ ਕਰਨ ਜਾ ਰਹੇ ਆ। ਗੂਗਲ, ਐਮਾਜ਼ਨ, ਸਨੈਪ, ਜ਼ੀਲੋ ਇਹਨਾਂ ਨੇ ਆਪਣੀ ਵਰਕਫੋਰਸ ਦੇ ਵਿੱਚ ਹੋਰ ਕੱਟ ਕੀਤੇ ਹੈਗੇ ਆ। ਐਮਾਜ਼ਨ ਨੇ ਜੋ ਲੇ-ਆਫ ਆ ਯੂਰਪ, ਲੈਟਨ ਅਮਰੀਕਾ, ਨਾਰਥ ਅਮਰੀਕਾ, ਪੰਜਵਾਂ ਰਾਊਂਡ ਸੀ ਇਹਨਾਂ ਦਾ ਜੌਬ ਕੱਟ ਦਾ, ਗੂਗਲ ਦਾ ਵੀ। ਥਰਡ ਰਾਊਂਡ ਕੱਟ ਅਲਫਾਬੈਟ ਕੰਪਨੀ ਮੈਟਾ ਦਾ ਆ। ਸੋ ਇੰਨੇ 5 ਵਾਰੀ ਗੂਗਲ ਨੇ ਲੇ-ਆਫ ਕੀਤੇ ਆ ਤੇ ਮੈਟਾ ਨੇ ਤੀਜੀ ਵਾਰੀ, ਐਮਾਜ਼ਨ ਨੇ ਵੀ ਤੀਜੀ ਚੌਥੀ ਵਾਰੀ। 9 ਕਾਉਂਟੀਆਂ ਜੋ ਬੇ ਏਰੀਏ 'ਚ ਆ, ਸਾਰਿਆਂ ਨੂੰ ਪਤਾ ਵੀ ਟੈਕਨੋਲੋਜੀ ਹੱਬ ਆ ਜੋ ਬੇ ਏਰੀਆ ਪੂਰੀ ਦੁਨੀਆ ਦਾ। ਪਿਛਲੇ ਮਹੀਨੇ 17,000 ਜੌਬਸ ਘੱਟ ਹੋਈਆਂ ਹੈਗੀਆਂ। ਇਹ ਸਭ ਤੋਂ ਵੱਡਾ ਲਾਸ ਆ ਜਦੋਂ ਓਮੀਕਰੋਨ ਜੋ ਆਇਆ ਸੀਗਾ ਕਰੋਨਾ ਵਾਇਰਸ ਦਾ ਵੇਰੀਐਂਟ 2020 ਤਾਂ ਅਰਲੀ 2021 ਚ, ਉਸ ਟਾਈਮ ਤੇ ਕਹਿੰਦੇ ਇੰਨਾ ਜ਼ਿਆਦਾ ਜਿਹੜਾ ਕੱਟ ਹੋਇਆ ਸੀ। ਸਨੈਪ ਤੇ ਜ਼ੀਲੋ 2 ਦਰਜਨ ਤੋਂ ਵੱਧ ਜਿਹੜੀਆਂ ਜੌਬਸ ਆ ਉਹ ਕੱਟ ਕਰ ਰਹੀਆਂ ਹੈਗੀਆਂ। ਇਸੇ ਤਰ੍ਹਾਂ ਜੇ ਬਾਇਓਟੈਕਨੋਲੋਜੀ ਵੱਲ ਦੱਸਦੇ ਜਾਈਏ, ਬਾਇਓਟੈਕ ਕੰਪਨੀ ਜ਼ਾਈਮਰਜਨ ਇਨਕਾਰਪੋਰੇਸ਼ਨ, ਕਾਇਰੋਨ ਜੋ ਐਮਰੀਵਿਲ 'ਚ ਆ, ਉਹਨਾਂ ਨੇ ਕਿਹਾ ਵੀ ਉਹ 10 ਦੇ ਕਰੀਬ ਉਹਨਾਂ ਦੀਆਂ ਡਿਪਾਰਟਮੈਂਟਸ ਆ ਦਸੰਬਰ 18 ਤੋਂ ਬਾਅਦ ਉਹ ਕੱਟ ਕਰਨ ਜਾ ਰਹੇ ਆ। ਜ਼ਾਈਮਰਜਨ 2022 ਚ ਗਿੰਕੋ ਬਾਇਓਵਰਕਸ ਵੱਲੋਂ ਐਕਵਾਇਰ ਹੋਈ ਸੀਗੀ ਤੇ ਜ਼ਾਈਮਰਜਨ ਨੇ ਚੈਪਟਰ 11 ਬੈਂਕਰਪਸੀ ਅਕਤੂਬਰ 3 ਚ ਫਾਈਲ ਕਰਤੀ ਸੀ। ਇਸੇ ਤਰ੍ਹਾਂ ਇੱਕ ਹੋਰ ਟੈਕਨੋਲੋਜੀ ਕੰਪਨੀ ਯੂਨੀਪਰ ਨੈਟਵਰਕਸ, ਉਹਨਾਂ ਨੇ ਕਿਹਾ ਵੀ 108 ਦੇ ਕਰੀਬ ਉਹ ਆਪਣੇ ਬੰਦੇ ਜੋ ਆ ਲੇ ਆਫ ਕਰਨ ਜਾ ਰਹੇ ਹੈਗੇ ਆ। ਸਤੰਬਰ ਮਹੀਨੇ 'ਚ ਬੇ ਏਰੀਆ ਟੈਕਨੋਲੋਜੀ ਕੰਪਨੀ ਨੇ ਹੰਡਰਡਸ ਆਫ ਲੇ ਆਫ ਅਨਾਉਂਸ ਕੀਤੇ ਸੀ, ਜਿਨ੍ਹਾਂ 'ਚ ਸਿਸਕੋ ਵੀ ਸੀ, ਜਿਨ੍ਹਾਂ ਨੇ ਹੰਡਰਡਸ ਆਫ ਵਰਕਰ ਕਹਿੰਦੇ ਵੀ 2 ਸੈਨ ਫਰਾਂਸਿਸਕੋ ਸ਼ਹਿਰਾਂ 'ਚ ਲੇ ਆਫ ਕੀਤੇ ਸੀ। ਅਕਤੂਬਰ ਦੇ ਸ਼ੁਰੂਆਤ ਦੇ ਵਿੱਚ ਟੈਕ ਜਾਇੰਟ ਕੁਆਲਕਾਮ ਨੇ 1258 ਦੇ ਕਰੀਬ ਕੈਲੀਫੋਰਨੀਆ 'ਚ ਆਪਣੇ ਵਰਕਰਸ ਨੂੰ ਲੇ ਆਫ ਕੀਤਾ, ਜਿਸ 'ਚੋਂ 200 ਬੇ ਏਰੀਏ ਦੇ ਵਿੱਚ ਸੀ। ਕੈਲੀਫੋਰਨੀਆ EDD ਨੇ ਦੱਸਿਆ ਵੀ ਕਾਫੀ ਵੱਡੀ ਗਿਣਤੀ 'ਚ ਲੋਕ ਜੋ ਆ ਉਹ ਅਨਪਲਾਇਮੈਂਟ ਫਾਈਲ ਕਰ ਰਹੇ ਹੈਗੇ। ਜੀ ਜੀ
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਐਸ ਦੇ ਵਿੱਚ ਕਈ ਸੂਬਿਆਂ ਦੇ ਇਲੈਕਸ਼ਨ ਅਧਿਕਾਰੀਆਂ ਨੂੰ ਚਿੱਠੀਆਂ ਘੱਲੀਆਂ ਗਈਆਂ ਆ ਫੈਂਟਨਲ ਲੇਸ ਕਰਕੇ। ਜਾਰਜੀਆ, ਨਵਾਡਾ, ਕੈਲੀਫੋਰਨੀਆ, ਓਰੇਗਨ ਤੇ ਵਾਸ਼ਿੰਗਟਨ ਦੇ ਜਿਹੜੇ ਇਲੈਕਸ਼ਨ ਅਧਿਕਾਰੀਆਂ ਨੂੰ ਇਹ ਜਿਹੜੀਆਂ ਚਿੱਠੀਆਂ ਘੱਲੀਆਂ ਗਈਆਂ, ਜਿਹਦੇ ਵਿੱਚ ਇਹ ਮੰਨਿਆ ਜਾ ਰਿਹਾ ਵੀ ਫੈਂਟਨਲ ਦੇ ਨਾਲ ਜਿਹੜੇ ਹੋਰ ਕਈ ਸਸਪੀਸ਼ੀਅਸ ਸਬਸਟੈਂਸ ਵੀ ਹੋ ਸਕਦੇ ਨੇ। ਵਾਸ਼ਿੰਗਟਨ ਦੇ ਵਿੱਚ ਜਿਹੜੇ ਇਲੈਕਸ਼ਨ ਆਫਿਸਿਸ ਨੇ, ਜਿਹੜੇ 4 ਵੱਖ-ਵੱਖ ਕਾਊਂਟੀ 'ਚ ਸਕੈਗਟ, ਸਪੋਕੇਨ, ਪੀਅਰਸ ਤੇ ਕਿੰਗ ਕਾਊਂਟੀ ਨਾਲ, ਜਿਸ ਦੇ ਵਿੱਚ ਸਿਆਟਲ ਵੀ ਆਉਂਦਾ ਆ, ਉੱਥੇ ਇਹ ਚਿੱਠੀਆਂ ਗਈਆਂ, ਜਿਸ ਤੋਂ ਬਾਅਦ ਦੇ ਵਿੱਚ ਵਰਕਰਸ ਨੂੰ ਉੱਥੋਂ ਇਵੈਕੂਏਟ ਕਰਨਾ ਪਿਆ ਸੀ। 2 ਚਿੱਠੀਆਂ ਫੈਂਟਨਲ ਦੇ ਲਈ ਪੋਜ਼ੀਟਿਵ ਪਾਈਆਂ ਗਈਆਂ ਸੀਗੀਆਂ। ਵਾਸ਼ਿੰਗਟਨ ਦੇ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਸੈਕਟਰੀ ਆਫ ਸਟੇਟ, ਉਹਨਾਂ ਨੇ ਕਿਹਾ ਵੀ ਜਿਹੜੀਆਂ ਚਿੱਠੀਆਂ ਘੱਲੀਆਂ ਗਈਆਂ ਇਹ ਐਕਟ ਆਫ ਟੈਰਰਿਜ਼ਮ ਆ ਤੇ ਸਾਡੀਆਂ ਜਿਹੜੀਆਂ ਇਲੈਕਸ਼ਨਸ ਨੂੰ ਇਹ ਥ੍ਰੈਟਨ ਕਰਨ ਦਾ ਇੱਕ ਕੋਸ਼ਿਸ਼ ਹੈਗੀ ਆ। ਜਾਰਜੀਆ ਦੇ ਵਿੱਚ ਵੀ ਜਿਹੜੀ ਚਿੱਠੀ ਆ ਉਹ ਫੁਲਟਨ ਕਾਊਂਟੀ ਦੇ ਵਿੱਚ ਘੱਲੀ ਗਈ ਸੀ, ਜਿੱਥੇ ਡੋਨਲਡ ਟਰੰਪ ਉਹਨਾਂ ਨੇ ਝੂਠੇ ਜਿਹੜੇ ਆ ਅਟੈਕ ਕਰਦੇ ਰਹੇ ਵੀ ਇੱਥੇ ਆਹ ਹੋਇਆ, ਉੱਥੇ ਉਹ ਹੋਇਆ, ਆਪ ਹੀ ਨਕਲੀ ਇਲੈਕਟਰੋਲਸ ਤੇ ਹੋਰ ਕਈ ਕੁਛ ਜਿਹੜਾ ਉੱਥੇ ਕੀਤਾ। ਜਾਰਜੀਆ ਦੇ ਸੈਕਟਰੀ ਆਫ ਸਟੇਟ ਜਿਹੜੇ ਬ੍ਰੈਡ ਰੈਫਨਸਬਰਗਰ ਆ, ਜੋ ਕਿ ਰਿਪਬਲਿਕਨ ਪਾਰਟੀ ਦੇ ਆ, ਉਹਨਾਂ ਨੇ ਵੀ ਕੱਲ ਇੱਕ ਨਿਊਜ਼ ਕਾਨਫਰੰਸ ਕਰਕੇ ਕਿਹਾ ਵੀ ਇਹ ਜਿਹੜੀਆਂ ਚਿੱਠੀਆਂ ਇਹ ਹੋਰ ਕੁਛ ਨਹੀਂ, ਡੋਮੈਸਟਿਕ ਟੈਰਰਿਜ਼ਮ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਾਣਾ ਚਾਹੀਦਾ ਹੈਗਾ ਆ। 12% ਇਲੈਕਸ਼ਨ ਅਫੀਸ਼ੀਅਲਸ ਉਹਨਾਂ ਨੇ ਜਿਹੜੀਆਂ ਜੌਬਸ ਆ ਉਹ ਸਿਰਫ ਸਟਾਰਟ ਕੀਤੀਆਂ ਸੀਗੀਆਂ 2020 ਦੀ ਇਲੈਕਸ਼ਨ ਤੋਂ ਬਾਅਦ ਦੇ ਵਿੱਚ, ਬਾਕੀ ਸਾਰੇ ਛੱਡ ਗਏ ਸੀਗੇ। ਉਹਨਾਂ ਦੇ ਵਿੱਚੋਂ ਵੀ ਜਿਹੜੇ 11% ਹੋਰ ਕਹਿ ਰਿਹਾ ਵੀ ਭਾਈ ਇਹੀ 2024 ਤੋਂ ਬਾਅਦ 'ਚ ਇਹ ਕੰਮ ਹੀ ਜਿਹੜਾ ਉਹ ਛੱਡ ਦੇਣਾ ਹੈ, ਕਿਉਂਕਿ ਇਲੈਕਸ਼ਨ ਹਾਰਨ ਤੋਂ ਬਾਅਦ ਦੇ ਵਿੱਚ ਹੁਣ ਇਹ ਆਮ ਹੋ ਗਿਆ, ਖਾਸ ਕਰਕੇ ਰਾਈਟ ਵਿੰਗ ਪਾਰਟੀ ਵੱਲੋਂ, ਵੀ ਭਾਈ ਇੱਥੇ ਆਹ ਹੋਇਆ, ਇੱਥੇ ਉਹ ਹੋਇਆ। ਬਾਅਦ ਦੇ ਵਿੱਚ ਉਹਨਾਂ ਦੇ ਨਾਮ, ਉਹਨਾਂ ਦੇ ਪਰਿਵਾਰਾਂ ਦੀਆਂ ਫੋਟੋਆਂ ਤੇ ਉਹ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕਰ ਦਿੱਤੀ ਜਾਂਦੀ ਆ, ਤੇ ਫਿਰ ਉਹਨਾਂ ਨੂੰ ਧਮਕੀਆਂ ਤੇ ਹੋਰ ਕਈ ਕੁਛ ਜਿਹੜਾ ਆ ਉਹ ਸਹਿਣਾ ਪੈ ਰਿਹਾ ਹੈਗਾ। ਓਰੇਗਨ ਦੇ ਸੈਕਟਰੀ ਆਫ ਸਟੇਟ ਦੇ ਆਫਿਸ ਨੇ ਜਿਹੜਾ ਦੱਸਿਆ ਵੀ ਜਿਹੜਾ ਇਲੈਕਸ਼ਨ ਆਫਿਸ ਸੀਗਾ ਲੇਨ ਕਾਊਂਟੀ ਦੇ ਵਿੱਚ, ਜਿਹਦੇ ਵਿੱਚ ਜਿਹੜੀ ਸਿਟੀ ਆਫ ਯੂਜੀਨ ਆਉਂਦੀ ਆ, ਉਹਨਾਂ ਨੂੰ ਵੀ ਜਿਹੜੀ ਆ ਇਹ ਚਿੱਠੀ ਇੱਕ ਮਿਲੀ ਆ। ਕੈਲੀਫੋਰਨੀਆ ਦੇ ਸੈਕਟਰੀ ਆਫ ਸਟੇਟ ਸ਼ਰਲੀ ਵੈਬਰ, ਉਹਨਾਂ ਨੇ ਕਨਫਰਮ ਕੀਤਾ ਵੀ ਇਹ ਚਿੱਠੀਆਂ ਆਈਆਂ ਸੀ, ਜਿਨ੍ਹਾਂ ਨੂੰ ਇੰਟਰਸੈਪਟ ਕਰ ਲਿਆ ਗਿਆ ਤੇ ਹੁਣ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਫੈਡਰਲ ਤੇ ਸਟੇਟ ਅਧਿਕਾਰੀ ਅਥਾਰਟੀਜ਼ ਜਿਹੜੇ ਆ ਇਸ ਦੀ ਹੁਣ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਕਰ ਰਹੇ ਨੇ। ਇਸੇ ਤਰੀਕੇ ਦੇ ਨਾਲ ਨਵਾਡਾ ਦੇ ਵਿੱਚੋਂ ਜਿਹੜੇ ਸੈਕਟਰੀ ਆਫ ਸਟੇਟ ਸਿਸਕੋ ਅਗਵੇਲਰ, ਉਹਨਾਂ ਨੇ ਵੀ ਕਿਹਾ ਆ ਵੀ ਉਹਨਾਂ ਦੇ ਵੀ ਆਫਿਸ ਨੂੰ ਇਦਾਂ ਦੀਆਂ ਜਿਹੜੀਆਂ ਚਿੱਠੀਆਂ ਆ ਉਹ ਘੱਲੀਆਂ ਗਈਆਂ ਆ। ਕਹਿੰਦੇ ਵੀ ਇਹ ਨਵੀਂ ਚੀਜ਼ ਤਾਂ ਨਹੀਂ ਆ, ਇਹ ਡਿਫਰੈਂਟ ਟੈਕਟਿਕ ਹੈਗਾ ਆ ਅਧਿਕਾਰੀਆਂ ਨੂੰ, ਇਲੈਕਸ਼ਨ ਅਧਿਕਾਰੀਆਂ ਨੂੰ ਇੱਕ ਹਿਸਾਬ ਦੇ ਨਾਲ ਡਰਾਉਣ ਦੇ ਲਈ, ਪਰ ਇਦਾਂ ਦੇ ਮਾਮਲੇ ਰੀਸੈਂਟਲੀ ਹੁਣ ਜ਼ਿਆਦਾ ਵੱਧ ਰਹੇ ਨੇ ਜੀ। ਅਗਲੀ ਖਬਰ ਵੱਲ ਚਲੀਏ। ਐਪਲ ਕੰਪਨੀ ਐਗਰੀ ਕੀਤੀ ਆ ਵੀ $25 ਮਿਲੀਅਨ ਦੀ ਜੋ ਸੈਟਲਮੈਂਟ ਆ ਯੂਐਸ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ। ਕਹਿੰਦੇ ਭਈ ਐਪਲ ਕੰਪਨੀ ਨੇ ਨੋਇੰਗਲੀ ਇਮੀਗ੍ਰੈਂਟਸ ਲੋਕਾਂ ਨੂੰ ਹਾਇਰ ਕੀਤਾ, ਜਿੱਥੇ ਕਿ ਜਿਹੜੀਆਂ ਪੋਜੀਸ਼ਨ ਸੀਗੀਆਂ ਉਹ ਯੂਐਸ ਦੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰਸ, ਉਹਨਾਂ ਨੂੰ ਉਹ ਪੋਜੀਸ਼ਨ ਦੇ ਸਕਦੇ ਸੀ। ਕਈ ਵਾਰੀ ਤਾਂ ਕਹਿੰਦੇ ਇਦਾਂ ਸਿਚੁਏਸ਼ਨ ਹੋਈ, ਜਦੋਂ ਤੁਸੀਂ ਹਾਇਰ ਕਰਦੇ ਆ ਉਹ ਉਹਨਾਂ ਨੂੰ ਐਡਵਰਟਾਈਜ਼ ਕਰਨਾ ਪੈਂਦਾ, ਤੇ ਐਪਲ ਨੇ ਜਾਣਬੁੱਝ ਕੇ ਉਹ ਜਿਹੜੀਆਂ ਪੋਜੀਸ਼ਨਸ ਆ ਜੋ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪਰਮ ਪ੍ਰੋਗਰਾਮ ਦੇ ਅੰਡਰ ਆ, ਉਹਨਾਂ ਨੂੰ ਐਡਵਰਟਾਈਜ਼ ਕਰਨਾ ਪੈਂਦਾ, ਉਹ ਐਡਵਰਟਾਈਜ਼ ਵੀ ਨਹੀਂ ਕੀਤਾ ਤੇ ਉਹਨਾਂ ਨੇ ਜੋ ਇਮੀਗ੍ਰੈਂਟਸ ਆ ਉਹਨਾਂ ਨੂੰ ਹਾਇਰ ਕਰ ਲਿਆ। ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਇਹ ਡਿਸਕ੍ਰਿਮੀਨੇਸ਼ਨ ਬੇਸਡ ਔਨ ਸਿਟੀਜ਼ਨਸ਼ਿਪ ਇਹ ਲਾਸੂਟ ਉਹਨਾਂ ਦੇ ਅਗੇਂਸਟ ਫਾਈਲ ਕੀਤਾ ਸੀ। ਹੁਣ ਉਹਨਾਂ ਨੇ ਸੈਟਲਮੈਂਟ ਕਰ ਲਈ। $6.75 ਮਿਲੀਅਨ ਸਿਵਲ ਪੈਨਲਟੀ ਚ ਐਪਲ ਕੰਪਨੀ ਦਊਗੀ। $18.25 ਮਿਲੀਅਨ ਜਿਹੜੇ ਆ ਉਹ ਵਰਕਰਸ ਅਫੈਕਟਡ ਹੋਏ, ਜੋ ਪਰਮਾਨੈਂਟ ਰੈਜ਼ੀਡੈਂਟ ਸੀ ਜਾਂ ਸਿਟੀਜ਼ਨ ਸੀ, ਜਿਨ੍ਹਾਂ ਨੂੰ ਜੌਬ ਮਿਲ ਸਕਦੀ ਸੀ, ਉਹਨਾਂ ਨੂੰ ਦਿੱਤਾ ਜਾਊਗਾ। ਉਹਨਾਂ ਦੇ ਜਿਹੜੇ ਨੰਬਰ ਆ ਅਨਸਪੈਸੀਫਾਈਡ ਦੱਸੇ ਗਏ, ਨੰਬਰ ਨਹੀਂ ਦੱਸੇ ਗਏ ਕਿੰਨੇ ਆ। ਐਪਲ ਨੇ ਸਟੇਟਮੈਂਟ ਜਾਰੀ ਇਹ ਕੀਤੀ ਆ ਵੀ ਉਹਨਾਂ ਨੇ ਅਨਇੰਟੈਂਸ਼ਨਲੀ ਤੇ ਜਾਣਬੁੱਝ ਕੇ ਨਹੀਂ ਕੀਤਾ ਹੈਗਾ, DOJ ਦੇ ਸਟੈਂਡਰਡ ਨੂੰ ਫੋਲੋ ਨਹੀਂ ਕੀਤਾ ਹੈਗਾ। ਡਿਪਾਰਟਮੈਂਟ ਆਫ ਜਸਟਿਸ ਨੇ ਸਪੈਸੀਫਾਈ ਨਹੀਂ ਕੀਤਾ ਵੀ ਕਿਹੜੀਆਂ ਜੌਬਸ ਐਪਲ ਨੇ ਇਸ ਤਰ੍ਹਾਂ ਹਾਇਰ ਕੀਤੀਆਂ ਜਾਂ ਕਿਹੜੇ ਰਿਕਰੂਟਮੈਂਟ ਦੇ ਪ੍ਰੋਸੀਜਰ ਜਿਹੜੇ ਆ ਉਹਨਾਂ ਨੇ ਫੋਲੋ ਕੀਤੇ। ਕਹਿੰਦੇ ਵੀ ਫੋਰਨ ਲੇਬਰ ਯੂਜ਼ਲੀ ਚੀਪਰ ਹੁੰਦੀ ਆ ਹਾਇਰਿੰਗ ਦੈਨ US ਵਰਕਰ, ਤਾਂ ਇਮੀਗ੍ਰੈਂਟਸ ਦੇ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਹੈਗੇ ਆ। ਤੇ ਇਹ ਇਸ਼ੂ ਉਦੋਂ ਹੀ ਹੁੰਦਾ ਹੌਟ ਜਦੋਂ
ਜੌਬਸ ਕਾਫੀ ਟਾਈਟ ਹੁੰਦੀਆਂ, ਜੌਬਸ ਨਹੀਂ ਮਿਲਦੀਆਂ, ਪਰ ਇਹ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਸੋ ਐਪਲ ਨੇ ਇਹ ਜਿਹੜਾ ਲਾਸੂਟ ਆ ਯੂਐਸ ਜਸਟਿਸ ਡਿਪਾਰਟਮੈਂਟ ਨਾਲ ਸੈਟਲ ਕਰ ਲਿਆ। ਜੀ। ਯੂਐਸ ਦੇ ਹਾਊਸ ਦੇ ਰਿਪਬਲਿਕਨਸ ਆ ਉਹ ਕਹਿੰਦੇ ਵੀ ਅੱਜ ਇੱਕ ਉਹ ਮੈਜਰ ਰਿਲੀਜ਼ ਕਰਨਗੇ ਜਿਸ ਦੇ ਨਾਲ ਜਿਹੜਾ ਇੱਕ ਵਾਰੀ ਫੇਰ ਸ਼ਟ ਡਾਊਨ ਦਾ ਜਿਹੜਾ ਖਤਰਾ ਬਣਿਆ ਹੈਗਾ ਕਿਉਂਕਿ ਉਹ ਟੈਂਪਰੇਰੀ ਰਿਲੀਫ ਮਿਲੀ ਸੀਗੀ ਮਹੀਨੇ ਕੁ ਦੀ, ਜਿਸ ਤੋਂ ਬਾਅਦ ਚ ਮਕਾਰਥੀ ਹੋਣਾ ਦਾ ਅਹੁਦਾ ਚਲਾ ਗਿਆ ਸੀਗਾ ਤੇ ਸ਼ਟ ਡਾਊਨ ਅਵਰਟਿੰਗ ਮੈਜਰ ਕਹਿੰਦੇ ਵੀ ਕੱਲ ਨੂੰ ਉਹ ਰਿਲੀਜ਼ ਕਰਨਗੇ। ਨਵੇਂ ਬਣੇ ਯੂਐਸ ਦੇ ਹਾਊਸ ਦੇ ਸਪੀਕਰ ਮਾਈਕ ਜੌਨਸਨ ਉਹ ਕਹਿੰਦੇ ਆ ਵੀ ਇੱਕ ਅਜਿਹਾ ਮਤਾ ਆ ਉਹ ਲਿਆ ਸਕਦੇ। ਕਹਿੰਦੇ ਵੀ ਕਈ ਦਿਨਾਂ ਤੱਕ ਉਹਨਾਂ ਨੇ ਗੱਲਬਾਤ ਕੀਤੀ ਆਪਣੇ ਮੈਂਬਰਸ ਦੇ ਨਾਲ, ਜਿੱਥੇ ਰਿਪਬਲਿਕਨਸ ਦੀ ਸਲਿਮ ਮੈਜੋਰਟੀ ਆ 212 ਦੇ ਮੁਕਾਬਲੇ 221 ਰਿਪਬਲਿਕਨਸ ਨੇ ਤੇ ਕਹਿੰਦੇ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਆਪਸ਼ਨਸ ਆ ਉਹਨਾਂ ਨੂੰ ਮੱਦੇਨਜ਼ਰ ਇਹਨਾਂ ਨੇ ਰੱਖਿਆ ਹੈਗਾ ਸੋ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਕਿੱਦਾਂ ਦੀ ਜਿਹੜੀ ਸਥਿਤੀ ਆ ਉਹ ਬਣਦੀ ਆ। ਦੋਨੋਂ ਹੀ ਪਾਸਿਓਂ ਜਿਹੜੇ ਹਾਰਡ ਲਾਈਨਸ ਜਿਹੜੀਆਂ ਉਹ ਰੱਖੀਆਂ ਜਾ ਸਕਦੀਆਂ ਆ ਵੀ ਸਾਨੂੰ ਆਹ ਚੀਜ਼ਾਂ ਚਾਹੀਦੀਆਂ, ਸਾਨੂੰ ਉਹ ਚੀਜ਼ਾਂ ਜਿਹੜੀਆਂ ਉਹ ਚਾਹੀਦੀਆਂ ਹੈਗੀਆਂ। ਰਿਪਬਲਿਕਨ ਕੰਟਰੋਲਡ ਹਾਊਸ ਆ ਤੇ ਡੈਮੋਕ੍ਰੇਟ ਕੰਟਰੋਲਡ ਲੈਡ ਜਿਹੜੀ ਸਟੇਟ ਸੈਨੇਟ ਆ ਉਹ ਦੇਖੀ ਗਈ ਆ। 17 ਨਵੰਬਰ ਨੂੰ ਐਕਸਪਾਇਰ ਹੋਣ ਜਾ ਰਹੀ, ਹਫਤਾ ਰਹਿ ਗਿਆ ਹਰਜੋਤ ਸਿੰਘ ਜੀ। ਸੋ ਹੁਣ ਦੇਖੋ ਇੱਕ ਪਾਸੇ ਏਪਕ ਦੀ ਮੀਟਿੰਗ ਹੋਣੀ ਆ ਪ੍ਰੈਜ਼ੀਡੈਂਟ ਬਾਈਡਨ ਤੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੀ, ਤੇ ਦੂਜੇ ਪਾਸੇ ਇਹ ਹੁਣ ਇਹ ਨਟੰਕੀ ਜਿਹੜੀ ਇੱਧਰਲੇ ਪਾਸੇ ਨਾਟਕ ਜਿਹੜਾ ਉਹ ਸ਼ੁਰੂ ਹੋਣਾ ਆ ਵੀ ਭਾਈ ਆਪਾਂ ਫੈਡਰਲ ਸ਼ਟਡਾਊਨ ਆ ਉਸ ਨੂੰ ਕਿੱਦਾਂ ਜਿਹੜਾ ਉਹ ਬਚਾਉਣਾ ਹੈਗਾ ਸੋ ਸਥਿਤੀ ਕੀ ਬਣੂਗੀ, ਕਿੱਦਾਂ ਹੋਊਗੀ, ਉਸ ਦੀਆਂ ਜਿਹੜੀਆਂ ਅਪਡੇਟਸ ਆ ਆਪਾਂ ਲਗਾਤਾਰ ਤੁਹਾਡੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਸ਼ੇਅਰ ਕਰਦੇ ਰਵਾਂਗੇ। ਪਰ ਹਾਲ ਦੀ ਘੜੀ ਅਜੇ ਤੱਕ ਇਹ ਗੱਲਾਂ ਬਾਤਾਂ ਅੰਦਰ ਖਾਤੇ ਚੱਲ ਰਹੀਆਂ ਸੀ। ਕੱਲ ਨੂੰ ਕੋਈ ਮੈਜਰ ਆ ਉਸ ਉੱਤੇ ਜਿਹੜੀ ਚਰਚਾ ਹੋਣੀ ਸ਼ੁਰੂ ਹੋਊਗੀ ਜਦੋਂ ਰਿਪਬਲਿਕਨ ਜਿਹੜੇ ਇੱਕ ਮੈਜਰ ਆ ਉਹ ਪੇਸ਼ ਕਰਨਗੇ ਵੀ ਭਾਈ ਹਾਂ ਅਸੀਂ ਚਾਹੁੰਦੇ ਹਾਂ ਵੀ ਇਹ ਚੀਜ਼ਾਂ ਕਰੀਏ, ਇੱਥੇ ਘੱਟ ਕਰੀਏ, ਇੱਥੇ ਵੱਧ ਕਰੀਏ ਤਾਂ ਜੋ ਸ਼ਟ ਡਾਊਨ ਆ ਉਸ ਨੂੰ ਬਚਾਇਆ ਜਾ ਸਕੇ। ਤੇ ਡੈਮੋਕ੍ਰੇਟਸ ਕਹਿਣਗੇ ਵੀ ਨਹੀਂ ਨਹੀਂ ਸਾਨੂੰ ਆਹ ਨਹੀਂ ਚਾਹੀਦਾ, ਅਸੀਂ ਆਹ ਨਹੀਂ ਘੱਟ ਕਰ ਸਕਦੇ, ਅਸੀਂ ਉਹ ਨਹੀਂ ਕਰ ਸਕਦੇ। ਸੋ ਦੇਖੋ ਕੀ ਹੁੰਦਾ ਤੇ ਇਵੈਂਚੁਅਲੀ 11th ਆਵਰ 'ਚ ਜਾ ਕੇ ਕਰਦੇ ਪਹਿਲੋਂ ਕਰ ਲੈਂਦੇ ਕੀ ਹੁੰਦਾ ਉਹਦੀਆਂ ਅਪਡੇਟਸ ਦੱਸਦੇ ਰਹਾਂਗੇ। ਟਰੱਕ ਡਰਾਈਵਰਾਂ ਦੇ ਲਈ ਫਾਈਨਲੀ ਇੱਕ ਬੜੀ ਖੁਸ਼ੀ ਦੀ ਖਬਰ ਆ ਰਹੀ ਹੈ। ਇੱਕ ਬਾਈ ਪਾਰਟੀਸ਼ਨ ਬਿੱਲ ਜਿਹੜਾ ਪੇਸ਼ ਕੀਤਾ ਗਿਆ ਹੈ ਸੈਨੇਟ ਦੇ ਵਿੱਚ, ਜਿਹਦੇ ਮੁਤਾਬਕ ਟਰੱਕ ਡਰਾਈਵਰਸ ਨੂੰ ਓਵਰ ਟਾਈਮ ਮਿਲੂਗਾ ਜੇ ਉਹ 40 ਘੰਟੇ ਤੋਂ ਵੱਧ ਕੰਮ ਕਰਦੇ ਆ। ਪਰ ਬਹੁਤ ਸਾਰੇ ਲੌਬਿੰਗ ਗਰੁੱਪ ਜਿਹੜੇ ਆ ਵੱਡੀਆਂ ਟਰੱਕਿੰਗ ਕੰਪਨੀਆਂ ਨੂੰ ਰਿਪਰੈਜ਼ੈਂਟ ਕਰਦੇ, ਕਹਿੰਦੇ ਵੀ ਇਹ ਠੀਕ ਨਹੀਂ ਹੈ, ਇਹਦੇ ਨਾਲ ਇਨਫਲੇਸ਼ਨ ਵਧੂਗੀ। 2.19 ਮਿਲੀਅਨ ਟਰੱਕ ਡਰਾਈਵਰਸ ਨੂੰ ਓਵਰਟਾਈਮ ਇਸ ਟਾਈਮ ਨਹੀਂ ਮਿਲ ਰਿਹਾ ਹੈਗਾ। 1938 ਦੇ ਵਿੱਚ ਇੱਕ ਲਾਅ ਬਣਿਆ ਸੀ ਜਿਹਦੇ ਮੁਤਾਬਕ ਜਿੰਨੇ ਵੀ ਅਮਰੀਕਨ ਵਰਕਰਸ ਹੈਗੇ ਆ ਉਹਨਾਂ ਨੂੰ ਜੇ ਉਹ ਓਵਰਟਾਈਮ ਕਰਦੇ ਆ 40 ਘੰਟੇ ਤੋਂ ਬਾਅਦ ਇੱਕ ਵੀਕ ਦੇ ਵਿੱਚ, ਉਹਨਾਂ ਨੂੰ 1.5 ਟਾਈਮ ਜਿਹੜਾ ਉਹਨਾਂ ਦੀ ਸੈਲਰੀ ਮਿਲਦੀ ਸੀਗੀ। ਪਰ ਉਹਦੇ ਵਿੱਚੋਂ ਟਰੱਕ ਡਰਾਈਵਰਸ ਨੂੰ ਐਕਸਕਲੂਡ ਕਰ ਦਿੱਤਾ ਗਿਆ ਸੀ। ਪਿਛਲੇ ਵੀਰਵਾਰ ਨੂੰ ਕੱਲ ਹਾਊਸ ਤੇ ਸੈਨੇਟ ਦੇ ਵਿੱਚ ਇਹ ਬਿੱਲ ਜਿਹੜਾ ਲਿਆਂਦਾ ਗਿਆ ਵੀ ਜੋ 1938 ਦੇ ਵਿੱਚ ਲਾ ਪਾਸ ਹੋਇਆ ਸੀ ਜਿਹਦੇ ਵਿੱਚ ਮੋਟਰ ਕੈਰੀਅਰਸ ਨੂੰ ਐਗਜ਼ੈਂਪਟ ਕੀਤਾ ਗਿਆ ਸੀ, ਉਸ ਨੂੰ ਜਿਹੜਾ ਅਮੈਂਡ ਕੀਤਾ ਜਾਵੇ। ਸੋ ਇਹ ਜੇ ਬਿੱਲ ਹਜੇ ਪਾਸ ਨਹੀਂ ਹੋਇਆ, ਜੇ ਪਾਸ ਹੋ ਜਾਏ ਤਾਂ ਇਹਦੇ ਨਾਲ ਟਰੱਕ ਡਰਾਈਵਰ ਜਿਹੜੇ ਆ ਉਹਨਾਂ ਨੂੰ ਆਪਾਂ ਦੇਖਦੇ ਹੀ ਆ ਵੀ ਕਿੰਨਾ ਇਸ਼ੂ ਬਣਦਾ। ਕਹਿੰਦੇ ਵੀ ਕਿੰਨੇ ਕਿੰਨੇ ਘੰਟੇ ਅਸੀਂ ਬੈਠੇ ਰਹਿੰਦੇ ਆ, ਓਵਰ ਟਾਈਮ ਨਹੀਂ ਮਿਲਦਾ। ਸੋ ਉਹ ਜੋ ਕੰਪਨੀਆਂ ਆ ਉਹ ਉਹਨਾਂ ਨੂੰ ਜਿਹੜਾ ਓਵਰ ਟਾਈਮ ਦੇਣਾ ਪਊਗਾ। ਪਰ ਦੂਸਰੇ ਪਾਸੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਇਹਦੇ ਉਲਟਾ, ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਉਲਟਾ ਕਹਿੰਦੇ ਭਈ ਟਰੱਕ ਡਰਾਈਵਰ ਦੇ ਉੱਤੇ ਤਾਂ ਆਲਰੇਡੀ ਜਿਹੜਾ ਸਰਵਿਸ ਆਫ ਆਵਰ ਵਾਲਾ ਰੂਲ ਲਾਗੂ ਹੁੰਦਾ ਆ ਵੀ 14 ਘੰਟਿਆਂ ਦੀ ਵਿੰਡੋ 'ਚ 11 ਘੰਟੇ ਤੋਂ ਵੱਧ ਨਹੀਂ ਕੰਮ ਕਰ ਸਕਦੇ। ਜਿਹੜੇ ਆ ਉਹ 70 ਆਵਰ ਉਹਨਾਂ ਦਾ ਵਰਕ ਵੀਕ ਆ 8 ਡੇ ਪੀਰੀਅਡ ਦੇ ਵਿੱਚ, ਤੇ ਟਿਪੀਕਲੀ ਕਹਿੰਦੇ ਪੇਡ ਪਰ ਮਾਈਲ ਉਹਨਾਂ ਨੂੰ ਪੇ ਕੀਤਾ ਜਾਂਦਾ ਹੈਗਾ ਆਵਰਲੀ ਨਹੀਂ ਪੇ ਕੀਤਾ ਜਾਂਦਾ। ਮਾਈਕਲ ਵੈਲਜ਼ਰ ਇੱਕ ਵੇਨ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਆ, ਉਹਨਾਂ ਨੇ ਕਿਹਾ ਵੀ ਰਿਟੈਂਸ਼ਨ ਦੀ ਪ੍ਰੋਬਲਮ ਹੈਗੀ ਬਹੁਤ ਸਾਰੇ ਲੋਕ ਜਿਹੜੇ ਟਰੱਕਿੰਗ ਚਾਹੁੰਦੇ ਉਹ ਛੱਡ ਜਾਂਦੇ ਕਿਉਂਕਿ ਲੰਮੇ ਘੰਟੇ ਜਿਹੜੇ ਕੰਮ ਕਰਨਾ ਪੈਂਦਾ ਹੈਗਾ ਟਰੱਕਰਸ ਸੇਫਟੀ ਐਡਵੋਕੇਸੀ ਗਰੁੱਪ ਉਹ ਕਹਿੰਦੇ ਵੀ ਅਸੀਂ ਇਸ ਬਿੱਲ ਦੇ ਨਾਲ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਇਹਦੇ ਉਲਟ ਹੈਗੀ ਓਇਡਾ ਵਾਲੇ ਜੋ ਉਹ ਓਨਰ ਆਪਰੇਟਰਸ ਜਿਹੜੇ ਇੰਡੀਪੈਂਡੈਂਟ ਟਰੱਕਰਸ ਦੇ ਹੈਗੇ ਉਹ ਕਹਿੰਦੇ ਵੀ ਅਸੀਂ ਇਹਦੇ ਹੱਕ ਦੇ ਵਿੱਚ ਹੈਗੇ
ਜੀ ਇੱਥੇ ਹੀ ਹੁਣ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ ਤੇ ਅਗਲੇ ਪ੍ਰੋਗਰਾਮ ਜਿਹੜਾ ਮਸੂਦ ਮੱਲੀ ਹੋਣਾ ਦਾ ਮੈਂ ਆਵਾਂਗਾ ਨਾਲ ਹਨੇਰੀਆਂ ਦੇ। ਅੱਜ ਦੇ ਪ੍ਰੋਗਰਾਮ 'ਚ ਉਹ ਕਾਲਸ ਨਹੀਂ ਲੈ ਸਕਣਗੇ, ਇਸ ਚੀਜ਼ ਦੇ ਲਈ ਮਾਫੀ ਆ। ਤੇ 11:30 ਵਜੇ ਨਜ਼ਰੀਆ, 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, ਤੇ 2:30 ਵਜੇ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ, 3 ਤੋਂ 4 ਦੇ ਵਿੱਚ ਸਾਂਝੀ ਸਾਥ, ਤੇ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਵਿਸਰ ਦਾ ਘਰ ਸੰਸਾਰ। ਤੇ ਫਿਰ ਉਸ ਤੋਂ ਉਪਰੰਤ ਪ੍ਰੋਗਰਾਮ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿੱਥੇ ਆਪਾਂ ਸਿੱਧਾ ਪ੍ਰਸਾਰਨ ਸਰਵਣ ਕਰਾਂਗੇ ਗੁਰਦੁਆਰਾ ਸਾਹਿਬ ਵਿਲਸਨ ਰੋਡ ਬੇਕਰਸਫੀਲਡ ਤੋਂ, ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਜਿਹੜੇ ਆ ਉਹ ਉਲੀਕੇ ਗਏ ਆ। ਉਸ ਦਾ ਪ੍ਰਸਾਰਨ ਆਲਰੇਡੀ ਤੁਸੀਂ YouTube ਦੇ ਉੱਤੇ ਵੀ ਦੇਖ ਸੁਣ ਰਹੇ ਆ, ਤੇ ਰੇਡੀਓ ਨੈਟਵਰਕ ਦੇ ਉੱਤੇ ਵੀ ਚੱਲੇਗਾ। ਤੇ ਇਸ ਦੇ ਨਾਲ ਨਾਲ ਜਿਹੜਾ ਆਪਾਂ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਦੀ ਟੀਮ ਨਗਰ ਕੀਰਤਨ ਦੇ ਉੱਤੇ ਵੀ ਪਹੁੰਚ ਰਹੀ ਆ। ਸੋ ਤੁਸੀਂ ਆ ਕੇ ਨਗਰ ਕੀਰਤਨ ਦੇ ਵਿੱਚ ਵੀ ਸ਼ਮੂਲੀਅਤ ਕਰਨੀ ਆ, ਤੇ ਨਾਲ ਪੰਜਾਬੀ ਰੇਡੀਓ USA ਦੀ ਟੀਮ ਨੂੰ ਵੀ ਮਿਲ ਕੇ ਜਿਹੜਾ ਉਹ ਤੁਸੀਂ ਜ਼ਰੂਰ ਜਾਣਾ ਆ। ਬਹੁਤ ਵਾਰ ਜਿਹੜੇ ਆਪਣੇ ਸਰੋਤੇ ਪੁੱਛ ਰਹੇ ਆ ਇੰਟਰਨੈਟ ਰੇਡੀਓ ਸੈਟਸ, ਉਹ ਰੈਗੂਲਰ ਰੇਡੀਓ ਸੈਟਸ, ਉਹ ਵੀ ਤੁਸੀਂ ਉੱਥੇ ਪ੍ਰਾਪਤ ਕਰ ਸਕਦੇ ਹੋ। ਬੇਕਰਸਫੀਲਡ ਵਿਲਸਨ ਗੁਰੂ ਘਰ ਐਤਵਾਰ ਨੂੰ ਸਾਡੀ ਟੀਮ ਹੋਊਗੀ। ਆਲਰੇਡੀ ਤੁਸੀਂ ਹਰ ਰੋਜ਼ ਸ਼ਾਮਾਂ ਨੂੰ ਉੱਥੋਂ ਲਾਈਵ ਪ੍ਰੋਗਰਾਮ ਸੁਣ ਰਹੇ ਹੋ। ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਤੇ ਇੱਕ ਢਾਡੀ ਜਥਾ ਜਿਹੜਾ ਬਹੁਤ ਹੀ ਮਸ਼ਹੂਰ, ਉਹਨਾਂ ਦੇ ਜਿਹੜੇ ਪ੍ਰੋਗਰਾਮ ਆ ਤੁਸੀਂ ਲਾਈਵ ਪੰਜਾਬੀ ਰੇਡੀਓ USA ਦੀ YouTube ਤੇ ਦੇਖ ਵੀ ਰਹੇ ਹੋ, ਸੁਣ ਵੀ ਰਹੇ ਹੋ। ਤੇ ਵੈਟਰਨ ਡੇ ਦੇ ਸੰਬੰਧ ਦੇ ਵਿੱਚ ਕੱਲ ਨੂੰ ਫ੍ਰਿਜ਼ਨੋ ਦੇ ਵਿੱਚ ਪਰੇਡ ਹੋਣੀ ਆ, ਕਾਫੀ ਵੱਡੀ ਗਿਣਤੀ 'ਚ ਸਿੱਖ ਵੀ ਪਾਰਟਿਸਿਪੇਟ ਕਰ ਰਹੇ ਆ। ਤੇ ਸੋਮਵਾਰ ਨੂੰ ਐਲ ਗਰੋਵ ਦੇ ਵਿੱਚ ਜਿਹੜੀ ਪਰੇਡ ਹੋਣੀ ਹੈਗੀ ਆ, ਉੱਥੇ ਵੀ ਜਿਹੜੇ ਲੋਕਲ ਜਿੰਨੇ ਉੱਥੇ ਵੀ ਹਰਜੋਤ ਸਿੰਘ ਜੀ ਕੱਲ ਨੂੰ ਹੀ ਆ ਜੀ। ਅੱਛਾ, ਐਲ ਗਰੋਵ ਵੀ ਕੱਲ ਨੂੰ ਹੀ ਆ ਜੀ, ਐਲ ਠੀਕ ਆ। ਸੋ ਉਹ ਜੋ ਸੈਕਰਾਮੈਂਟੋ ਐਲ ਗਰੋਵ ਏਰੀਏ ਦੇ ਆ, ਉਹ ਉਸੇ ਪਰੇਡ ਦੇ ਵਿੱਚ ਸ਼ਾਮਲ ਹੋ। ਤੇ ਜੋ ਫ੍ਰਿਜ਼ਨੋ ਏਰੀਏ ਦੇ ਆ ਉਹ ਇੱਧਰ। ਬਾਕੀ ਵੀ ਕਿਤੇ ਵੀ ਤੁਸੀਂ ਅਮਰੀਕਾ 'ਚ ਰਹਿੰਦੇ ਆ, ਘੱਟੋ ਘੱਟ ਯਾਰ ਇਹ ਤੁਹਾਡਾ ਫਰਜ਼ ਬਣਦਾ ਆ, ਜਦੋਂ ਤੁਸੀਂ ਸਹੁੰ ਚੱਕ ਲਈ, ਜਦੋਂ ਇਸ ਮੁਲਕ ਦੇ ਬਣ ਗਏ, ਤੇ ਇਸ ਮੁਲਕ ਦੇ ਜਿਹੜੇ ਫੌਜੀ ਆ ਉਹਨਾਂ ਨੂੰ ਸਾਨੂੰ ਯਾਦ ਕਰਨਾ ਚਾਹੀਦਾ, ਤੇ ਦਸਤਾਰ ਸਜਾ ਕੇ ਜਾਓ। ਤੇ ਇਹਦੇ ਨਾਲ ਕੀ ਆ ਵੀ ਪਤਾ ਲੱਗਦਾ ਵੀ ਆਪਾਂ ਸਾਰੇ ਇਕੱਠੇ ਹੈਗੇ ਆ। ਜੀ ਜੀ, ਬਹੁਤ ਸਾਰੇ ਥਾਵਾਂ ਦੇ ਉੱਤੇ ਅੱਜ ਹਰਜੋਤ ਸਿੰਘ ਜੀ ਛੁੱਟੀ ਵੀ ਆ, ਤੇ ਵੈਟਰਨਸ ਡੇ ਦੇ ਕਰਕੇ ਕਈ ਥਾਵਾਂ ਦੇ ਉੱਤੇ ਜਿਹੜੀ ਛੁੱਟੀ ਆ, ਸੋ ਲੋਕ ਛੁੱਟੀ ਦਾ ਆਨੰਦ ਵੀ ਮਾਣ ਰਹੇ ਹੋਣਗੇ। ਲੌਂਗ ਵੀਕਐਂਡ ਦੇਖ ਕੇ ਬੰਦਾ ਕਈ ਵਾਰੀ ਘੁੰਮਣ ਫਿਰਨ ਵੀ ਚਲੇ ਜਾਂਦਾ। ਤੇ ਚਲੋ ਕੋਈ ਨਹੀਂ, ਇੰਜੋਏ ਵੀ ਕਰੋ, ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਜਿਹੜਾ ਉਹ ਜ਼ਰੂਰ ਧਿਆਨ ਰੱਖੋ। ਕੱਲ ਨੂੰ ਜਿੱਦਾਂ ਐਲਗਰੋ ਵਿੱਚ 11 ਤਰੀਕ ਨੂੰ, ਅਤੇ ਇੱਦਾਂ ਹੀ ਫ੍ਰੈਜ਼ਨੋ ਵਿੱਚ ਡਾਊਨਟਾਊਨਸ ਦੇ ਵਿੱਚ, ਇਹਨਾਂ ਦੋਨਾਂ ਸ਼ਹਿਰਾਂ ਦੇ ਇਹ ਜਿਹੜੀ ਵੈਟਰਨਸ ਡੇ ਪਰੇਡ ਜਿਹੜੀ ਉਹ ਕੱਢੀ ਜਾਣੀ ਆ। ਜਿਹੜਾ ਇੱਕ ਪੰਜਾਬੀ ਰੈਬਲਸ ਗਰੁੱਪ ਹੈਗਾ ਆ ਮੋਟਰਸਾਈਕਲ ਦਾ ਇੱਥੇ ਫ੍ਰੈਜ਼ਨੋ ਦਾ, ਉਹਨਾਂ ਨੇ ਵੀ ਮੈਸੇਜ ਘੱਲਿਆ ਵੀ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਕੱਲ ਫ੍ਰੈਜ਼ਨੋ ਵਾਲੀ ਦੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਹੈਗੇ ਆ। ਸੋ ਇੱਦਾਂ ਹੀ ਹੁਣ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨੇਹ ਕੀਜੇ। ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।